ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਸ ਵਾਰੀ ਆਪਣਾ 5ਵਾਂ ਸਾਲਾਨਾ ਆਰਟ ਕੈਂਪ ਸੀਗਾ। ਪੰਜਾਬੀ ਰੇਡੀਓ USA ਤੇ ਪੰਜਾਬੀ ਕਲਚਰਲ ਸੈਂਟਰ ਦੋਨਾਂ ਦੇ ਸਹਿਯੋਗ ਦੇ ਨਾਲ ਆਪਾਂ 5ਵੀਂ ਵਾਰ ਇਹ ਆਰਟ ਕੈਂਪ ਕਰਵਾਇਆ ਆ। ਹਰ ਸਾਲ ਆਪਾਂ ਗਰਮੀਆਂ ਦੇ ਵਿੱਚ ਇਹ ਆਰਟ ਕੈਂਪ ਕਰਵਾਉਂਦੇ ਆ। ਜਿਵੇਂ ਤੁਸੀਂ ਪਤਾ ਵੀ ਇਹ ਜਿਹੜੇ ਸੈਮੀਨਾਰ ਹਾਲ, ਐਗਜ਼ੀਬਿਸ਼ਨ ਹਾਲ ਦੇ ਵਿੱਚ ਬੈਠੇ ਆ। ਇਸ ਵਾਰ ਸਾਡੇ ਕੋਲ ਪੰਜਾਬ ਤੋਂ ਜਿਹੜੇ ਆਰਟਿਸਟ ਨੇ, ਸੁਖਪ੍ਰੀਤ ਸਿੰਘ ਆਰਟਿਸਟ ਜੀ, ਉਹ ਵਿਸ਼ੇਸ਼ ਤੌਰ ਦੇ ਉੱਤੇ ਪਹੁੰਚੇ ਸੀ। ਉਹਨਾਂ ਨੇ ਇਹ ਪੂਰਾ 1 ਵੀਕ ਆਰਟ ਕੈਂਪ ਜਿਹੜਾ ਉਹ ਲਗਾਇਆ ਆ। ਕਿਤੇ ਨਾ ਕਿਤੇ ਆਪਾਂ ਦੇਖਦੇ ਹਾਂ ਵੀ ਬੱਚਿਆਂ ਨੂੰ ਆਪਾਂ ਆਰਟ ਤੋਂ ਕਈ ਵਾਰੀ ਦੂਰ ਰਹਿ ਜਾਂਦੇ ਆ, ਪਰ ਸਾਡੀ ਇਹ ਕੋਸ਼ਿਸ਼ ਆ ਪਿਛਲੇ ਕਈ ਸਾਲਾਂ ਤੋਂ ਵੀ ਬੱਚਿਆਂ ਨੂੰ ਫਾਈਨ ਆਰਟਸ ਦੇ ਨਾਲ, ਸੂਖਮ ਕਲਾਵਾਂ ਦੇ ਨਾਲ, ਆਰਟ ਦੇ ਨਾਲ ਜਿਹੜਾ ਉਹ ਜੋੜਿਆ ਜਾਵੇ, ਰੰਗਾਂ ਦੇ ਨਾਲ ਜਿਹੜਾ ਉਹ ਜੋੜਿਆ ਜਾਵੇ, ਕਿਉਂਕਿ ਇਹਨਾਂ ਬੱਚਿਆਂ ਦੇ ਵਿੱਚੋਂ ਹੀ ਕੋਈ ਨਾ ਕੋਈ ਜਿਹੜੇ ਆਰਟਿਸਟ ਬਣਨੇ ਆ। ਤੇ ਉਹਨਾਂ ਆਰਟਿਸਟ ਨੇ ਜਿਹੜੀ ਕੌਮ ਦੀ ਗੱਲ, ਆਪਣੀ ਜਿਹੜੀ ਗੱਲ, ਤੇ ਉਹਨਾਂ ਨੇ ਉਸ ਦੇ ਵਿੱਚ ਜਿਹੜਾ ਕਰੀਅਰ ਆ ਉਸ ਨੂੰ ਬਣਾਉਣਾ ਆ। ਸੋ ਅਸੀਂ ਤੁਹਾਡੇ ਸਾਰਿਆਂ ਦਾ, ਸਾਰੇ ਬੱਚਿਆਂ ਦਾ, ਉਹਨਾਂ ਦੇ ਪੇਰੈਂਟਸ ਦਾ, ਉਹਨਾਂ ਦੇ ਮਾਪਿਆਂ ਦਾ, ਸਾਰਿਆਂ ਦਾ ਧੰਨਵਾਦ ਕਰਦੇ ਆ। ਕਈਆਂ ਦੇ ਦਾਦੇ ਦਾਦੀ ਆਏ ਆ, ਨਾਨੇ ਨਾਨੀ ਆਏ ਆ। ਅਸੀਂ ਸਾਰੀ ਫੈਮਿਲੀ ਦਾ, ਸਾਰਿਆਂ ਦੇ ਪਰਿਵਾਰਾਂ ਦਾ ਬਹੁਤ ਬਹੁਤ ਥੈਂਕ ਯੂ ਕਰਦੇ ਆ, ਧੰਨਵਾਦ ਕਰਦੇ ਆ, ਜਿਨ੍ਹਾਂ ਨੇ ਆਪਣੇ ਸਮੇਂ ਚੋਂ ਸਮਾਂ ਕੱਢ ਕੇ ਬੱਚਿਆਂ ਨੂੰ ਇਹ ਜਿਹੜਾ ਵਕਤ ਦਿੱਤਾ ਆ। ਅਕਸਰ ਆਖਿਆ ਜਾਂਦਾ ਹੈ ਵੀ ਇਹੀ ਜਿਹੜੇ ਬੂਟਿਆਂ ਨੂੰ ਕਿੱਦਾਂ ਦੀ ਖਾਦ ਪਾਉਣੀ ਆ, ਕਿੱਦਾਂ ਦਾ ਪਾਣੀ ਪਾਉਣਾ ਆ, ਇਹਨਾਂ ਨੇ ਬਾਅਦ ਦੇ ਵਿੱਚ ਸ਼ਾਨਦਾਰ ਜਿਹੜੇ ਉਹ ਰੁੱਖ ਬਣਨਾ ਆ। ਸੋ ਇਹ ਹੁਣੇ ਤੋਂ ਇਹੋ ਜਿਹੀਆਂ ਚੀਜ਼ਾਂ ਦੇ ਵਿੱਚ ਜੁੜਨਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਵੀ ਪਤਾ ਹੋਊਗਾ ਵੀ ਜਦੋਂ ਇਹਨਾਂ ਨੇ ਵੀ ਅੱਗੇ ਪੇਰੈਂਟਸ ਬਣਨਾ ਹੈ ਤੇ ਇਹ ਵੀ ਇਹ ਮਾਪਿਆਂ ਦਾ ਜਿਹੜਾ ਫਰਜ਼ ਆ ਉਹ ਇਸੇ ਤਰੀਕੇ ਦੇ ਨਾਲ ਅਦਾ ਕਰਾਂਗੇ। ਅਕਸਰ ਸ਼ਿਕਾਇਤ ਕੀਤੀ ਜਾਂਦੀ ਆ ਵੀ ਮਾਪੇ ਬੱਚਿਆਂ ਦੇ ਲਈ ਟਾਈਮ ਨਹੀਂ ਕੱਢਦੇ, ਪਰ ਇਸ ਆਰਟ ਕੈਂਪ ਦੇ ਸਾਨੂੰ ਇਹ ਪੱਕਾ ਕਨਫਰਮ ਆ, ਪਤਾ ਆ, ਤੇ ਬੜੀ ਖੁਸ਼ੀ ਦੇ ਨਾਲ ਆਪਾਂ ਆਖਦੇ ਆ ਵੀ ਜਿਹੜੇ ਮਾਪੇ ਆ ਉਹ ਆਪਣੇ ਬੱਚਿਆਂ ਦੇ ਲਈ ਸਮਾਂ ਵੀ ਕੱਢਦੇ ਆ, ਉਹਨਾਂ ਦੇ ਨਾਲ ਵੱਜਦੇ ਵੀ ਆ, ਉਹਨਾਂ ਨੂੰ ਪਿਕ ਵੀ ਕਰਦੇ ਆ, ਡ੍ਰੌਪ ਵੀ ਕਰਦੇ ਆ, ਤੇ ਇਹੀ ਨਹੀਂ, ਇਹਨਾਂ ਦੇ ਲਈ ਖੁਸ਼ੀ ਦੇ ਲਈ ਵੋਲੰਟੀਅਰ ਵੀ ਕਰਦੇ ਆ, ਖਾਣ ਪੀਣ ਦੇ ਲਈ ਜਿਹੜਾ ਆ ਉਹ ਵੀ ਨਾਲ ਲੈ ਕੇ ਆਉਂਦੇ ਆ। ਸੋ ਤਰ੍ਹਾਂ ਤਰ੍ਹਾਂ ਦੀਆਂ ਸੇਵਾਵਾਂ ਨਿਭਾਉਂਦੇ ਆ। ਸੋ ਜ਼ੋਰਦਾਰ ਤਾੜੀਆਂ ਸਭ ਤੋਂ ਪਹਿਲਾਂ ਇਹਨਾਂ ਸਾਰੇ ਮਾਪਿਆਂ ਦੇ ਲਈ। ਸੋ ਬਹੁਤ ਖੁਸ਼ੀ ਹੁੰਦੀ ਆ ਇਸ ਤਰੀਕੇ ਦੇ ਨਾਲ ਵੀ ਮਾਪਿਆਂ ਦੇ ਨਾਲ ਨਾਲ ਬੱਚਿਆਂ ਨੂੰ ਵੀ ਓਨਾ ਹੀ ਉਤਸ਼ਾਹ ਆ। ਇਸ ਵਾਰ ਵੀ ਆਪਣੇ ਕੋਲ ਤਕਰੀਬਨ 2 ਦਰਜਨ ਤੋਂ ਵੱਧ ਬੱਚਿਆਂ ਨੇ ਇਸ ਆਰਟ ਕੈਂਪ ਦੇ ਵਿੱਚ ਹਿੱਸਾ ਲਿਆ। 13 ਸਾਲ ਤੱਕ ਦੀ ਉਮਰ ਦੇ ਤੇ ਫਿਰ 13 ਸਾਲ ਤੋਂ ਉੱਤੇ ਤੱਕ ਦੇ 2 ਸੈਸ਼ਨ ਜਿਹੜੇ ਉਹ ਸਵੇਰੇ ਸ਼ਾਮ ਜਿਹੜੇ ਉਹ ਆਪਣੇ ਚੱਲ ਰਹੇ ਆ। ਤੇ ਨਾਲ ਦੇ ਨਾਲ ਹੀ ਆਪਾਂ ਬੱਚਿਆਂ ਨੂੰ ਅੱਜ ਜਿਹੜਾ ਕੋਰਸ ਕੰਪਲੀਟ ਕਰਨ ਦਾ, ਇਹ ਆਰਟ ਕੈਂਪ ਕੰਪਲੀਟ ਕਰਨ ਦਾ ਸਰਟੀਫਿਕੇਟ ਤੇ ਨਾਲ ਜਿਹੜਾ ਉਹ ਮੈਡਲ ਆ ਉਹ ਦੇਣਾ ਆ। ਤੇ ਬੱਚਿਓ, ਇਸ ਤੋਂ ਬਾਅਦ ਦੇ ਵਿੱਚ ਆਪਣੀ ਹੋਣੀ ਆ ਪੀਜ਼ਾ ਪਾਰਟੀ। ਰੈਡੀ ਆ? ਅੱਛਾ, ਸਭ ਤੋਂ ਪਹਿਲਾਂ ਦੱਸੋ ਆਰਟ ਕੈਂਪ 'ਚ ਕਿੰਨੇ ਕਿੰਨੇ ਫਨ ਕੀਤਾ ਆ? ਕਿੰਨਾ ਕੀ ਬਣਾਇਆ ਸੀ? ਸਭ ਤੋਂ ਹਾਂ, ਬਲੂ ਕਲਰ ਬਲਦ ਬਣਾਇਆ ਆ। ਓਕੇ, ਬੁੱਲ ਬਣਾਇਆ ਆ। ਅੱਛਾ, ਫੇਵਰੇਟ ਕਲਰ ਕਿਹੜੇ ਸੀ ਤੁਹਾਡੇ? ਵੈਰੀ ਨਾਈਸ, ਵੈਰੀ ਨਾਈਸ। ਯੈਲੋ। ਓਕੇ, ਤੇ ਟੀਚਰ ਤੁਹਾਨੂੰ ਕਿੱਦਾਂ ਲੱਗੇ? ਤਾੜੀਆਂ ਸੁਖਪ੍ਰੀਤ ਸਿੰਘ ਜੀ ਦੇ ਲਈ। ਸੋ ਸੁਖਪ੍ਰੀਤ ਸਿੰਘ ਜੀ ਦੇ ਨਾਲ ਉਹਨਾਂ ਬਾਰੇ ਵੀ ਦੱਸਦੇ ਜਾਈਏ। ਮੈਨੂੰ ਲੱਗਦਾ 80s ਤੋਂ 85 ਤੋਂ 86 ਤੋਂ ਜਿੱਦਾਂ ਦੱਸਦੇ ਆ, ਉਹ ਤੋਂ ਪਹਿਲੋਂ ਦੇ ਹੀ ਇਹ ਕਲਾ ਦੇ ਵਿੱਚ ਆ ਚੁੱਕੇ ਆ। ਇਹਨਾਂ ਵੱਲ ਦੇਖ ਕੇ ਜਿਹੜੇ ਬੱਚੇ ਆਰਟ ਦੇ ਵਿੱਚ ਆਏ ਆ ਨਾ, ਇਹਨਾਂ ਨੂੰ ਵੀ ਇਹ ਖੁਸ਼ੀ ਹੋਊਗੀ ਵੀ ਜੇ ਇਹ ਕਰੀਅਰ ਬਣਾ ਸਕਦੇ ਤੇ ਤੁਸੀਂ ਵੀ ਕਰੀਅਰ ਬਣਾ ਸਕਦੇ ਆ। ਸੋ ਆਰਟ ਨੂੰ ਅਕਸਰ ਕਈ ਵਾਰੀ ਕਹਿ ਦਿੱਤਾ, ਯਾਰ ਇਹ ਕਿ ਤੂੰ ਪੇਂਟ ਕਰਦਾ ਰਹੇਂਗਾ ਤੇ ਜਾਂ ਕਰਦੀ ਰਹੇਂਗੀ, ਇਹਦੇ ਨਾਲ ਕੀ ਬਣਨਾ ਆ। ਇਦਾਂ ਦੀ ਗੱਲ ਨਹੀਂ, ਬੜਾ ਸੋਹਣਾ ਕਰੀਅਰ ਆ। ਨਿਆਣੇ ਪਾਲ ਰਹੇ, ਇਨਫੈਕਟ ਬਾਹਰ ਦੀਆਂ ਯੂਨੀਵਰਸਿਟੀਆਂ 'ਚ ਨਿਆਣੇ ਜਿਹੜੇ ਆ ਉਹ ਪੜ੍ਹਾ ਰਹੇ ਨੇ, ਘੁੰਮਦੇ ਫਿਰਦੇ ਨੇ, ਬਹੁਤ ਇੰਜੋਏ ਕਰਦੇ ਨੇ। ਸੋ ਆਰਟ ਦੇ ਨਾਲ ਜੁੜ ਕੇ ਤੁਹਾਨੂੰ ਤੁਹਾਡੇ ਅੰਦਰ ਦਾ ਇੱਕ ਇਨਸਾਨ ਆ ਉਸ ਦੇ ਨਾਲ ਜੁੜਨ ਦਾ ਜਿਹੜਾ ਉਹ ਮੌਕਾ ਮਿਲਦਾ ਆ। ਤੇ ਹੁਣ ਮੈਂ ਬੇਨਤੀ ਕਰੂੰਗਾ ਸੁਖਪ੍ਰੀਤ ਸਿੰਘ ਜੀ ਨੂੰ ਵੀ ਉਹ ਵੀ ਸਟੇਜ ਤੇ ਆਉਣ ਤੇ ਆਪਾਂ ਵਾਰੀ-ਵਾਰੀ ਸਿਰ ਬੱਚਿਆਂ ਨੂੰ ਇਨਾਮ ਦਈਏ। ਫਿਰ ਉਸ ਤੋਂ ਬਾਅਦ ਅਖੀਰ ਦੇ ਵਿੱਚ ਇਹਨਾਂ ਦੇ ਕੋਲੋਂ ਆਪਾਂ ਜਿਹੜੇ ਕਿੱਦਾਂ ਦਾ ਇਹਨਾਂ ਦਾ ਐਕਸਪੀਰੀਅੰਸ ਰਿਹਾ ਆ ਉਹ ਆਪਾਂ ਜਿਹੜੇ ਉਹ ਸੁਣਾਂਗੇ। ਤੇ ਨਾਲ ਹੀ ਬੇਨਤੀ ਕਰਦਾ ਮੈਂ ਪ੍ਰਵੀਨ ਸ਼ਰਮਾ ਜੀ, ਮਸੂਦ ਮੱਲੀ ਜੀ, ਬਲਵਿੰਦਰ ਜੀ, ਤੁਸੀਂ ਵੀ ਸਟੇਜ ਤੇ ਆਓ ਤੇ ਆਪਾਂ ਸਾਂਝੇ ਤੌਰ ਦੇ ਉੱਤੇ ਬੱਚਿਆਂ ਨੂੰ ਜਿਹੜੇ ਆ ਇਹ ਇਨਾਮ ਕੋਰਸ ਕੰਪਲੀਸ਼ਨ ਆ ਉਸ ਦੇ ਲਈ ਬੱਚਿਆਂ ਨੂੰ ਜਿਹੜਾ ਉਹ ਇਨਾਮ ਦਈਏ।
ਤੇ ਮੈਂ ਵਾਰੀ-ਵਾਰੀ ਸੇ ਨਾਮ ਅਨਾਉਂਸ ਕਰੂੰਗਾ। ਸਰਟੀਫਿਕੇਟ ਤੇ ਮੈਡਲ ਜਿਹੜਾ ਆ ਬੱਚਿਆਂ ਨੂੰ ਇਸ ਕੋਰਸ ਦਾ ਕੰਪਲੀਟ ਕਰਨ ਦੇ ਉੱਤੇ ਮਿਲੇਗਾ। ਬਲਵਿੰਦਰ ਜੀ, ਮਸੂਦ ਜੀ, ਪ੍ਰਵੀਨ ਜੀ, ਤੁਸੀਂ ਵੀ ਪਲੀਜ਼ ਸਟੇਜ ਦੇ ਉੱਤੇ ਆ ਜਾਓ ਜੀ। ਹਾਂਜੀ, ਸਭ ਤੋਂ ਪਹਿਲਾਂ ਵਾਰੀ ਹੈ ਸਾਹਿਬ ਸਿੰਘ ਜੀ। ਸਾਡੇ ਕੋਲ ਦੋ ਸਾਹਿਬ ਸਿੰਘ ਨੇ, ਹੁਣ ਇੱਕ ਦੀ ਇੱਕ ਆ ਜਾਏ ਤੇ ਇੱਕ ਦੀ ਦੋ ਆ ਜਾਵੇ, ਦੂਸਰਾ ਆ ਜਾਵੇ। ਉਧਰ ਨੂੰ ਮੂੰਹ ਕਰ ਲਓ, ਉਧਰ ਨੂੰ ਮੂੰਹ ਕਰ ਲਓ। ਮੈਡਲ ਲੈ ਕੇ ਜਾਣ, ਉਧਰ ਤੂੰ ਉਧਰ ਚੱਲ ਜਾ। ਜ਼ੋਰਦਾਰ ਤਾੜੀਆਂ ਵੀ ਬੱਚੇ ਦੇ ਲਈ। ਸਹਿਜਲੀਨ ਕੌਰ, ਫੋਟੋ। ਪ੍ਰਵੀਨ ਭੈਣ ਜੀ ਆਗੇ ਫੋਟੋ ਦੀ ਸੇਵਾ ਕਰੋ ਜੀ। जोरदार ताड़ियां। जपजी कौर, मेहराब सिंह, सरवीन कौर गिल, प्रतीत कौर, हरगुण कौर। ताड़ियां ना रुकन, पिज़्ज़ा खाना बाद आप। जगजोत सिंह, ताड़ियां ताड़ियां ताड़ियां। मोहम्मद इब्राहिम मसूद, अदमी किंदोड़िया, आप देखो मेरी बात है। कोई नहीं मुकाशफा, हरमन रत्तू, कभी जाना इनिका, जोरदार ताड़ियां। तो सब तो उच्ची बोलने वाली गुरदिया कौर, सहरीन कौर, ताड़ियां ताड़ियां। रुबानी साडी सब तो क्यूट पार्टिसिपेंट इस बार दी। ये जदों करती सी पेंटिंग, ये नहीं सी पता लगता कैनवस ते पेंट करती कि अपने ते करती आ। सब तो ज्यादा इन्हें फन किया कलर्स दे नाल। अमानत, ताड़ियां ताड़ियां। युवराज सिंह गिल, वो तो काला बहुत आ।
ਐਸ ਉਮਰੇ ਸਰਟੀਫਿਕੇਟ ਤਾਂ ਚਾਹੀਦੇ ਹੁੰਦੇ ਆ। ਕੀਰਤ ਕੌਰ, ਪ੍ਰਭ ਗੁਣ, ਜਸਮੀਤ ਕੌਰ, ਜੇ ਪੱਗ ਹੁੰਦੀ ਉਹਦੇ ਤੋਂ ਵੀ ਔਖਾ ਪੈਂਦਾ ਹੈ। ਸਾਹਿਬ ਸਿੰਘ, ਅੱਛਾ ਤੂੰ ਮੈਨੂੰ ਲੈ ਗਿਆ ਸੀਗਾ। ਇੱਕ ਹੋਰ ਸਾਹਿਬ ਸਿੰਘ ਵੀ ਹੈਗਾ ਸਾਡੇ ਕੋਲ। ਨਿਮਰ ਕੌਰ, ਆ ਜਿਹੜੀਆਂ ਪੇਂਟਿੰਗ ਲੱਗੀਆਂ ਤੇ ਡੈਡੀ ਨੇ ਲਗਵਾਈਆਂ ਸਾਡੇ ਨਾਲ, ਬਹੁਤ ਹੈਲਪ ਕੀਤੀ ਅਰਸ਼ਦੀਪ ਨੇ, ਥੈਂਕ ਯੂ। ਤੇ ਸਭ ਤੋਂ ਸ਼ਰਾਰਤੀ ਸਾਡੇ ਪਾਰਟਿਸਪੈਂਟ ਸੀਗਾ ਫਤਿਹ ਸਿੰਘ ਮੱਲੀ। ਕੋਈ ਰਹਿ ਤਾਂ ਨਹੀਂ ਗਿਆ? ਐਵਰੀਬਡੀ ਸਭ ਨੂੰ ਮਿਲ ਗਿਆ? ਤੇਰੇ ਡੈਡੀ ਨੂੰ ਨਹੀਂ ਮਿਲਿਆ? ਉਹਨਾਂ ਨੂੰ ਤੂੰ ਮਿਲ ਗਈ, ਉਹਨਾਂ ਦੇ ਲਈ ਮੈਡਲ ਹੀ ਆ ਬੇਟਾ। ਤੇ ਸਾਡੇ ਢੀਂਡਸਾ ਫੈਮਿਲੀ ਜਿਨ੍ਹਾਂ ਨੇ ਬਹੁਤ ਜ਼ਿਆਦਾ ਸਾਡੀ ਮਦਦ ਕੀਤੀ, ਨੀਰੂ ਢੀਂਡਸਾ ਜੀ, ਉਹਨਾਂ ਨੂੰ ਵੀ ਅਸੀਂ ਬਹੁਤ ਥੈਂਕ ਯੂ ਕਰਦੇ ਹਾਂ ਤੇ ਉਹਨਾਂ ਨੂੰ ਵੀ ਅਸੀਂ ਮੈਡਲ ਦੇਣਾ ਚਾਹੁੰਦੇ ਹਾਂ। ਭੈਣ ਜੀ ਜਿੱਥੇ ਵੀ ਹੋ, ਆਇਓ ਜੀ ਜਰਾ। ਵਾਹ ਜੀ, ਜ਼ੋਰਦਾਰ ਤਾੜੀਆਂ। ਹਰ ਵਾਰ ਹਰ ਸਾਲ ਉਹ ਏਦਾਂ ਹੀ ਮਦਦ ਕਰਦੇ ਆ। ਤੇ ਨਾਲ ਹੀ ਸੁਖਵਿੰਦਰ ਢੀਂਡਸਾ ਜੀ, ਉਹ ਤੁਸੀਂ ਵੀ ਆ ਜਾਓ। ਇਹ ਹੁਣ ਪੱਗ ਬੰਨਣ ਲੱਗ ਗਏ ਆ, ਇੱਕ ਪਹਿਲਾਂ ਉਹਨਾਂ ਦੇ ਲਈ ਜ਼ੋਰਦਾਰ ਤਾੜੀਆਂ। ਆ ਜਾਓ ਸੁਖਵਿੰਦਰ ਜੀ, ਨੀਰੂ ਜੀ। ਆ ਜਾਓ ਸੁਖਵਿੰਦਰ ਜੀ, ਆ ਜਾਓ, ਸ਼ਰਮਾਉਣ ਦੀ ਲੋੜ ਨਹੀਂ। ਆ ਜਾਓ ਆ ਜਾਓ। ਆ ਜਾਓ ਭਾਜੀ, ਆ ਜਾਓ ਪਲੀਜ਼, ਆ ਜਾਓ ਪਲੀਜ਼। ਏਦਾਂ ਨਹੀਂ, ਜ਼ੋਰਦਾਰ ਤਾੜੀਆਂ ਜੀ। ਆਤੀ ਜੀ ਪਾਲ, ਜ਼ੋਰਦਾਰ ਤਾੜੀਆਂ। ਤੇ ਹੁਣ ਅਸੀਂ ਪੰਜਾਬੀ ਰੇਡੀਓ USA ਦੀ ਟੀਮ ਨੂੰ ਬੇਨਤੀ ਕਰਦੇ ਹਾਂ ਤੇ ਸੁਖਪ੍ਰੀਤ ਸਿੰਘ ਜੀ, ਉਹਨਾਂ ਨੂੰ ਵੀ ਜਿਹੜਾ ਅਸੀਂ ਸਨਮਾਨ ਦੇਣਾ ਚਾਹੁੰਦੇ ਹਾਂ। ਉਹਨਾਂ ਨੇ ਸਮਾਂ ਕੱਢਿਆ, ਉਸ ਦੇ ਲਈ ਅਸੀਂ ਇਹਨਾਂ ਦਾ ਬਹੁਤ ਬਹੁਤ ਥੈਂਕ ਯੂ ਕਰਦੇ ਹਾਂ। ਸੁਖਪ੍ਰੀਤ ਜੀ, ਮੈਡਲ ਵੀ ਪਾ ਦਈਏ? जोरदार ताड़ियां। ठीक है जी। ਤੁਸੀਂ ਸਾਰੇ ਇੱਧਰ ਸੀ, ਸੁਖਪ੍ਰੀਤ ਜੀ ਨੇ ਭੰਗੜਾ ਵੀ ਪਾ ਕੇ ਦਿਖਾਇਆ ਉੱਧਰ। ਮਿਰਚ ਕਰਕੇ ਤੁਸੀਂ ਤੇ ਮੈਂ ਹੁਣ ਬੇਨਤੀ ਕਰੂੰਗਾ ਸੁਖਪ੍ਰੀਤ ਸਿੰਘ ਜੀ ਨੂੰ, ਉਹ ਆਉਣ, ਦੋ ਸ਼ਬਦ ਆਪਣੇ ਵਿਚਾਰ ਸਾਂਝੇ ਕਰਨ। ਕਿੱਦਾਂ ਦਾ ਕੈਂਪ ਲੱਗਾ, ਐਗਜ਼ੀਬਿਸ਼ਨ ਕਿੱਦਾਂ ਰਿਹਾ, ਬੱਚਿਆਂ ਦੇ ਨਾਲ ਇਹ ਸਿਖਾ ਕੇ ਤੇ ਖੁਦ ਸਿੱਖ ਕੇ ਕਿੱਦਾਂ ਜਿਹੜਾ ਉਹ ਉਹਨਾਂ ਨੇ ਆਨੰਦ ਲਿਆ। ਸੁਖਪ੍ਰੀਤ ਸਿੰਘ ਜੀ। ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਰਿਆਂ ਨੂੰ ਵੱਡੀ ਗੱਲ ਮੈਨੂੰ ਇਹ ਲੱਗਦੀ ਹੈ ਕਿ ਬੱਚੇ ਆਊਟਡੋਰ ਨਹੀਂ ਰਹੇ ਤੇ ਇੱਥੇ ਬੱਚੇ ਇਕੱਠੇ ਬੈਠੇ ਸੀਗੇ। ਜਦੋਂ ਇਕੱਠੇ ਬਹਿੰਦੇ ਆ ਨਾ ਬੱਚੇ ਗਰੁੱਪ 'ਚ, ਮੈਨੂੰ ਪੁਰਾਣੀਆਂ ਯਾਦਾਂ ਤਾਜ਼ੀਆਂ ਹੋਈਆਂ ਨੇ ਜਦੋਂ ਅਸੀਂ ਗਰੁੱਪ 'ਚ ਖੇਡਦੇ ਹੁੰਦੇ ਸੀ, ਬਾਂਦਰ ਕਿੱਲਾ, ਘੋੜੀ, ਸੱਪਾ, ਸਟਾਪੂ, ਗੀਟੇ। ਹੁਣ ਬੱਚਿਆਂ ਨੂੰ ਇਕੱਠੇ ਕਰਨਾ ਬੜਾ ਔਖਾ, ਹਰ ਕੋਈ ਆਪਣੇ ਮੋਬਾਈਲ ਤੇ ਲੱਗਿਆ ਹੋਇਆ।
ਤੇ 3 ਘੰਟੇ ਬੱਚੇ ਨੂੰ ਬਿਨਾਂ ਮੋਬਾਈਲ ਤੋਂ ਵੱਖਰਾ ਕਰਕੇ ਬਿਠਾ ਦੇਣਾ, ਸਿਰਫ ਆਰਟ ਹੀ ਕਰ ਸਕਦਾ ਜਾਂ ਮਿਊਜ਼ਿਕ ਕਰ ਸਕਦਾ, ਜਾਂ ਆਪਾਂ ਆਊਟਡੋਰ ਕੈਂਪਿੰਗ ਤੇ ਲੈ ਜਾਈਏ ਬੱਚਿਆਂ ਨੂੰ, ਪਿਕਨਿਕ ਤੇ ਲੈ ਜਾਈਏ ਜਾਂ ਵਾਕਿੰਗ ਟਰੈਕਿੰਗ ਤੇ ਲੈ ਜਾਈਏ। ਸੋ ਕੁਝ ਤਰੀਕੇ ਹੈਗੇ ਆ ਜਿਹੜੇ ਆਪਾਂ ਨੂੰ ਬੱਚਿਆਂ ਨੂੰ ਆਪਾਂ ਆਊਟਡੋਰ ਕਰ ਸਕਦੇ ਹਾਂ ਤਾਂ ਕਿ ਬੱਚੇ ਨੇਚਰ ਨਾਲ ਜੁੜ ਸਕਣ। ਜਿਹੜਾ ਬੱਚਾ ਰੰਗ ਮਿਕਸ ਕਰਕੇ ਨਵੇਂ ਰੰਗ ਬਣਾ ਸਕਦਾ, ਉਹਦੇ 'ਚ ਕਾਈਂਡਨੈਸ ਪੈਦਾ ਹੋ ਜਾਂਦੀ ਆ। ਜਦੋਂ ਇੱਕ ਬੱਚਾ ਰਿਆਜ਼ ਕਰ ਸਕਦਾ ਮਿਊਜ਼ਿਕ ਤੇ, ਉਹਦੇ 'ਚ ਵੀ ਕਾਈਂਡਨੈਸ ਪੈਦਾ ਹੋ ਜਾਂਦੀ। ਉਹ ਕਿਸੇ ਨਾਲ ਬਹਿਸੂਗਾ ਨਹੀਂ, ਮਾਂ ਪਿਓ ਦੀ ਇੱਜ਼ਤ ਕਰੂਗਾ ਤੇ ਜ਼ਿੰਦਗੀ 'ਚ ਆਪਣੀ ਉਮਰ ਨਾਲੋਂ 5 ਸਾਲ ਸਿਆਣਾ ਹੋ ਜਾਊਗਾ, ਉਹ ਅੱਗੇ ਚਲਿਆ ਜਾਊਗਾ। ਸੋ ਆਪਾਂ ਜੇ ਬੱਚਿਆਂ ਨੂੰ ਛੋਟੇ ਹੁੰਦਿਆਂ ਨੂੰ ਡਾਇਰੈਕਸ਼ਨ ਦੇ ਸਕਦੇ ਹਾਂ ਇੱਦਾਂ ਦੀ, ਆਪਾਂ ਉਹਨਾਂ ਨੂੰ ਮਟੀਰੀਅਲ, ਆਰਟ ਮਟੀਰੀਅਲ ਲੈ ਕੇ ਦਈਏ, ਮੌਕੇ ਦਈਏ। ਜਿੱਦਾਂ ਅੱਜ ਤੁਸੀਂ ਕੀਮਤੀ ਸਮਾਂ ਕੱਢ ਕੇ ਕੰਮਾਂ ਕਾਰਾਂ ਜੋ ਇੱਧਰ ਉੱਧਰ ਹਿਲਾ ਕੇ ਕਈ ਘੰਟੇ ਤਾਂ ਤੁਸੀਂ ਬੱਚਿਆਂ ਨੂੰ ਲੈਣ ਆਉਂਦੇ ਹੋ, ਛੱਡਣ ਆਉਂਦੇ ਹੋ, ਹੈ ਨਾ। ਇਹ ਸੌਖਾ ਨਹੀਂ ਹੁੰਦਾ ਇਹਨਾਂ ਵੈਸਟਰਨ ਕੰਟਰੀਆਂ ਜਿੱਦਾਂ ਟਾਈਮ ਕੱਢਣਾ। ਸੋ ਮੈਨੂੰ ਬੜੀ ਖੁਸ਼ੀ ਹੈ ਵੀ ਤੁਸੀਂ ਮੈਨੂੰ ਆਪਣੇ ਬੱਚੇ ਦਿੱਤੇ, ਮੇਰੇ ਤੇ ਵਿਸ਼ਵਾਸ ਕੀਤਾ ਤੇ ਤੁਸੀਂ ਮੈਨੂੰ ਆਪਣਾ ਟਾਈਮ ਦਿੱਤਾ। ਸਭ ਤੋਂ ਜ਼ਰੂਰੀ ਚੀਜ਼ ਇਸ ਕੰਟਰੀ 'ਚ ਪੈਸਾ ਨਹੀਂ, ਟਾਈਮ ਆ। ਜਦੋਂ ਕੋਈ ਕਿਸੇ ਨੂੰ ਆਪਣਾ ਟਾਈਮ ਦਿੰਦਾ, ਤਾਂ ਮੈਂ ਜੋ ਸਿੱਖਿਆ ਮੈਨੂੰ ਮੇਰਾ ਜੀਅ ਕਰਦਾ ਮੈਂ ਵਾਪਸ ਦੇਵਾਂ ਸੁਸਾਇਟੀ ਨੂੰ। 50 ਸਾਲ ਤੱਕ ਆਪਾਂ ਆਪਣੇ ਲਈ ਕੰਮ ਕਰਦੇ ਹਾਂ, ਆਪਣੇ ਲਈ ਸਿੱਖਦੇ ਹਾਂ, ਆਪਣੇ ਲਈ ਮਸਲੇ ਹੱਲ ਕਰਦੇ ਹਾਂ। 50 ਸਾਲ ਤੋਂ ਬਾਅਦ ਆਪਾਂ ਨੂੰ ਇਹ ਸੋਚ ਲੈਣਾ ਚਾਹੀਦਾ ਕਿ ਵਾਪਸ ਕੀ ਦੇਣਾ ਸੁਸਾਇਟੀ ਨੂੰ, ਜੋ ਸਿੱਖਿਆ ਵਾਪਸ ਦੇਣਾ ਚਾਹੀਦਾ। ਸੋ ਮੈਂ ਇੱਦਾਂ ਬੱਚਿਆਂ ਨੂੰ ਦੂਰ ਦੂਰ ਹੋਰ ਵੀ ਕੰਟਰੀਆਂ ਜਿੱਦਾਂ ਆਰਟ ਕੈਂਪ ਲਾਉਣਾ, ਸਿਖਾਉਣਾ। ਪਹਿਲਾਂ ਮੈਂ ਸਿਖਾਉਂਦਾ ਨਹੀਂ ਸੀ ਹੁੰਦਾ, ਮੈਨੂੰ ਲੱਗਦਾ ਸੀ એનર્ਜੀ ਬਹੁਤ ਲੱਗੂਗੀ, ਬਹੁਤ ਸਿਰ ਰਹਿ ਜਾਊਗਾ, ਆਪਣੀਆਂ ਪੇਂਟਿੰਗਾਂ ਕਦੋਂ ਬਣਾਵਾਂਗੇ। ਸੋ ਮੇਰੇ ਕੋਲੇ ਸੀਰੀਅਸ ਕਸਟਮਰਸ ਕਈ ਹੈਗੇ ਜਿਨ੍ਹਾਂ ਦਾ ਮੈਨੂੰ ਬਰੀਕ ਕੰਮ ਕਰਨਾ ਪੈਂਦਾ। ਕਦੇ ਮੈਂ ਕੇਰਲਾ ਬਹਿ ਕੇ ਬਣਾਉਣਾ, ਕਦੇ ਮੈਂ ਲਦਾਖ, ਕੁੱਲੂ ਮਨਾਲੀ ਬਹਿ ਕੇ ਬਣਾਉਣਾ। ਮੈਂ ਅਕੋਰਡਿੰਗ ਟੂ ਵੈਦਰ ਮੂਵ ਕਰਦਾ ਰਹਿਣਾ। ਇਸ ਮਾਮਲੇ 'ਚ ਮੈਂ ਆਪਣੇ ਆਪ ਨੂੰ ਬੜਾ ਲੱਕੀ ਮੰਨਦਾ। ਸੋ ਮੈਂ ਲੁਧਿਆਣੇ ਰਹਿਣਾ ਜੀ, ਪਰ ਮੈਂ ਹਰ ਸਾਲ ਵੈਸਟਰਨ ਕੰਟਰੀਆਂ 'ਚ 3 ਮਹੀਨੇ ਲਈ ਜਾਂਦਾ ਤੇ ਇੱਥੇ ਆ ਕੇ ਵੀ ਸਾਨੂੰ ਐਂ ਲੱਗਦਾ ਵੀ ਬਸ ਪੰਜਾਬ ਹੀ ਆ। ਸੋ ਮੈਂ ਐਂਡ 'ਚ ਜ਼ਿਆਦਾ ਟਾਈਮ ਨਹੀਂ ਲੈਂਦਾ ਕਿਉਂਕਿ ਪੀਜ਼ਾ ਠੰਡਾ ਹੋਇਆ ਚੰਗਾ ਨਹੀਂ ਲੱਗਣਾ ਫਿਰ, ਹੈ ਨਾ। ਸੋ ਇੱਕ ਵਾਰੀ ਫੇਰ ਦਿਲੋਂ ਸ਼ੁਕਰੀਆ ਜੀ। ਰੱਬ ਦੇ ਰੰਗ ਨੇ ਤੇ ਤੁਸੀਂ ਬੱਚਿਆਂ ਨੂੰ ਮਟੀਰੀਅਲ ਲੈ ਕੇ ਦਿਓ ਜ਼ਰੂਰ, ਠੀਕ ਹੈ ਜੀ। ਸਾਰਿਆਂ ਦੇ ਸਾਥੀ ਬਹੁਤ ਬਹੁਤ ਧੰਨਵਾਦ ਸੁਖਪ੍ਰੀਤ ਜੀ, ਬੜੀ ਮਿਹਰਬਾਨੀ। ਤੇ ਆ ਲਓ ਜੀ, ਓਕੇ। ਹਾਂਜੀ, ਇਹ ਨਹੀਂ ਛੱਡ ਕੇ ਜਾਣਾ। ਤੇ ਬਹੁਤ ਬਹੁਤ ਧੰਨਵਾਦ। ਤੇ ਕਿਸੇ ਬੱਚੇ ਨੇ ਕੁਝ ਗੱਲ ਕੋਈ ਸ਼ੇਅਰ ਕਰਨੀ ਆ, ਕੁਝ ਕਹਿਣਾ ਚਾਹੁੰਦਾ ਆ, ਕਿੱਦਾਂ ਉਹਨੂੰ ਆਰਟ ਕੈਂਪ ਦਾ ਐਕਸਪੀਰੀਅੰਸ ਰਿਹਾ ਆ, ਜੇ ਕਿਸੇ ਨੇ ਕੁਝ ਸ਼ੇਅਰ ਕਰਨਾ ਆ। ਹਾਂਜੀ ਹਰਗੁਣ, ਹਾਂਜੀ ਆਜਾ ਆਜਾ ਗੁਰਦੀਆ, ਆਜਾ ਆਜਾ, ਵੈਰੀ ਗੁੱਡ। ਇੱਕ ਮਿੰਟ ਮੈਂ ਕੁਰਸੀ ਰੱਖਾਂਗੇ ਉਹਦੇ ਥੱਲੇ। ਆਜਾ, ਨਹੀਂ ਨਹੀਂ ਡਿੱਗੂਗਾ। ਹੁਣ ਕਿੱਦਾਂ ਲੱਗਦਾ ਇੰਨੀ ਉੱਚੀ ਥਾਂ ਤੋਂ ਸਾਰਿਆਂ ਨੂੰ ਦੇਖ ਕੇ? ਠੀਕ ਹੈ। ਠੀਕ ਹੈ। ਹਾਂਜੀ ਦੱਸੋ, ਜੋ ਵੀ ਬੋਲਣਾ ਹੈ ਬੋਲੋ। ਮੈਨੂੰ ਉਹ ਆਰਟ ਕੈਂਪ ਪਸੰਦ ਲੱਗਿਆ ਸੀ ਬਹੁਤ। ਅਗਲੇ ਸਾਲ ਆਉਣਾ ਫਿਰ? ਹਾਂਜੀ। ਵੈਰੀ ਗੁੱਡ। ਹੋਰ ਕੁਝ ਕਹਿਣਾ? ਓਕੇ। ਤੇ ਕਾਫੀ ਭਾਰੀ ਉਤਸ਼ਾਹ ਸਾਡੇ ਬੱਚਿਆਂ ਦੇ ਵਿੱਚ ਹੈਗਾ ਆ। ਤੇ ਸੋ ਹੋ ਸਕਦਾ ਵੀ ਅਸੀਂ ਸਿਆਲਾਂ ਦੀਆਂ ਛੁੱਟੀਆਂ ਦੇ ਵਿੱਚ ਵੀ ਕੁਛ ਇਦਾਂ ਦਾ ਪ੍ਰਬੰਧ ਕਰੀਏ। ਸੋ ਤੁਸੀਂ ਰੇਡੀਓ, ਪੰਜਾਬੀ ਰੇਡੀਓ USA ਨੂੰ ਸੁਣਦੇ ਰਹੋ, ਉੱਤੇ ਨਜ਼ਰ ਰੱਖਿਓ, ਸਾਡੇ ਫੇਸਬੁੱਕ ਦੇ ਉੱਤੇ ਨਜ਼ਰ ਰੱਖਿਓ। ਜੇ ਕੁਛ ਇਦਾਂ ਦਾ ਹੋਇਆ ਸਾਡੇ ਸੋਸ਼ਲ ਮੀਡੀਆ ਦੇ ਉੱਤੇ ਤੇ ਅਸੀਂ ਉੱਤੇ ਅਨਾਉਂਸਮੈਂਟ ਪਾਵਾਂਗੇ, ਤੇ ਤਾਂ ਜੋ ਫਿਰ ਤੁਸੀਂ ਦੁਬਾਰਾ ਜਿਹੜਾ ਉਹ ਕਰ ਸਕੋ ਤੇ ਵਧੀਆ ਰਹੂਗਾ। ਹਰਗੁਣ ਬੇਟਾ ਤੂੰ ਕੁਛ ਕਹਿਣਾ? ਆ ਜਾਓ, ਇਹਨੂੰ ਨਹੀਂ ਕੁਰਸੀ ਦੀ ਲੋੜ। ਮੇਰਾ ਨਾਮ ਹਰਗੁਣ ਕੌਰ ਮਨੇਸ ਆ ਤੇ ਮੈਂ ਬਸ ਕਹਿਣਾ ਚਾਹੁੰਦੀ ਸੀ ਮੈਨੂੰ ਆਰਟ ਕੈਂਪ ਬਹੁਤ ਵਧੀਆ ਲੱਗਾ। ਮੈਨੂੰ ਸੁਖਪ੍ਰੀਤ ਅੰਕਲ ਦਾ ਸੁਭਾਅ ਬਹੁਤ ਵਧੀਆ ਲੱਗਾ। ਇਹ ਸਾਨੂੰ ਹਮੇਸ਼ਾ ਹਸਾਉਂਦੇ ਸੀ ਜਦੋਂ ਅਸੀਂ ਇਹਨਾਂ ਨਾਲ ਪੇਂਟ ਕਰਨਾ, ਹਰ ਗੱਲ ਤੇ ਸਾਨੂੰ ਹੈਪੀ ਕਰਦੇ ਸੀ ਤੇ ਅਸੀਂ ਇਹਨਾਂ ਨਾਲ ਕਲਾਸ ਬਹੁਤ ਅੱਛੀ ਤਰ੍ਹਾਂ ਕੀਤੀ ਸੀ। ਹਾਂਜੀ ਆ ਜਾਓ ਬੇਟਾ, ਤੁਸੀਂ ਫਿਰ ਇਨਿਕਾ। ਹਾਂਜੀ ਆ ਜਾਓ ਬੇਟਾ। ਕਿਦਾਂ ਹੱਥ ਫੜ ਲਾ, ਇੱਥੇ ਆ ਜਾਓ, ਕੋਈ ਨਹੀਂ ਖਾਂਦੇ। सत श्री अकाल एवरीवन, मेरा नाम इनिका इंदौरिया है और मैंने पहली बार ये आर्ट कैंप को ज्वाइन किया और मुझे बहुत अच्छा लगा। मतलब जो हमारे टीचर सुखप्रीत अंकल, वो उन्होंने बहुत अच्छी आर्ट टेक्निक्स बताई हमें और मैं भी ये सारे जो आर्ट टेक्निक्स मुझे सिखाई है मैं इनको एवरीडे लाइफ में भी यूज़ कर सकती हूँ। एंड थैंक यू सो मच। थैंक यू बेटा, थैंक यू, बहुत बहुत शुक्रिया।
ਸੋ ਹੋਰ ਕਿਸੇ ਬੱਚੇ ਨੇ, ਕਿਸੇ ਪੇਰੈਂਟ ਨੇ ਜੇ ਕੁਝ ਸ਼ੇਅਰ ਕਰਨਾ ਆ, ਕੋਈ ਗੱਲ ਕਹਿਣਾ ਚਾਹੁੰਦੇ ਨੇ? ਰੂਬਾਨੀ ਆ ਜਾਓ ਬੇਟਾ, ਆ ਜਾ। ਹਾਂਜੀ ਇੱਥੇ ਬਹਿ ਜੀ, ਇੱਥੇ ਬਹਿ ਜਾ, ਚੇਅਰ ਤੇ ਖੜਾ ਦਿੰਦੇ ਆ। ਆ ਜਾ ਬੇਟਾ। ਹਾਂਜੀ ਸਟੈਂਡ ਅਪ। ਹਾਂਜੀ ਹੁਣ ਬੋਲੋ। क्लास अपना फेवरेट तो सारा था, पर उत्थे आप पेंट कर सकते हैं सारा कुछ जो टीचर्स बनाते होते हैं वो पेंट कलियो कर सकते हैं। तेरा फेवरेट कलर केड़ा सी? ब्लू। ब्लू? हाँ जी। आज की बनाया? बोल। थैंक यू। ਜਦੋਂ ਅਸੀਂ ਇਹਨਾਂ ਦੀ ਉਮਰ ਦੇ ਹੁੰਦੇ ਸੀ ਨਾ, ਜਦੋਂ ਘਰੇ ਵੀ ਕੋਈ ਆ ਜਾਣਾ, ਦਰਵਾਜ਼ਾ ਖੋਲ੍ਹਣਾ, ਭੱਜ ਕੇ ਉੱਤੇ ਚੜ ਜਾਣਾ ਵੀ ਕਿਤੇ ਸਤਿ ਸ੍ਰੀ ਅਕਾਲ ਨਾ ਬੁਲਾਉਣੀ ਪੈ ਜਾਵੇ, ਤੇ ਸ਼ਰਮਾ ਜਾਂਦੇ ਹੁੰਦੇ ਸੀ। ਪਰ ਦੇਖੋ ਇਦਾਂ ਸਾਰੇ ਜਾਣੇ ਮਿਲ ਕੇ, ਇਕੱਠੇ ਮਿਲ ਕੇ, ਤੇ ਇਹ ਚੀਜ਼ਾਂ ਝਾਕੇ ਜਿਹੜੇ ਖੁੱਲ ਜਾਂਦੇ ਆ, ਸ਼ਾਈਨੈਸ ਦੂਰ ਹੋ ਜਾਂਦੀ ਆ। ਜਦੋਂ ਤੁਸੀਂ ਰੰਗਾਂ ਨਾਲ ਜੁੜ ਕੇ, ਕੁਦਰਤ ਨਾਲ ਜੁੜ ਕੇ, ਤਾਂ ਫਿਰ ਤੁਹਾਨੂੰ ਕਿਸੇ ਦੇ ਨਾਲ ਵੀ ਜੁੜਨ ਦੇ ਵਿੱਚ ਕੋਈ ਇੰਨੀ ਮੁਸ਼ਕਲ ਜਿਹੜੀ ਉਹ ਨਹੀਂ ਆਉਂਦੀ। ਸੋ ਇਹ ਇਕੱਲਾ ਆਰਟ ਕੈਂਪ ਹੀ ਨਹੀਂ, ਇੱਕ ਸੋਸ਼ਲ ਕੈਂਪ ਵੀ ਬਣ ਜਾਂਦਾ ਆ। ਬੱਚਿਆਂ ਨੂੰ ਆਪਸ 'ਚ ਬੈਠਣਾ, ਮਿਲਣਾ, ਇੱਕ ਦੂਜੇ ਦੇ ਨਾਲ ਸ਼ੇਅਰ ਕਰਨਾ, ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਤੁਸੀਂ ਇਸ ਦੇ ਵਿੱਚ ਸਿੱਖਦੇ ਆ। ਤੇ ਉਮੀਦ ਕਰਦੇ ਆ ਵੀ ਆਉਂਦੇ ਸਮਿਆਂ ਦੇ ਵਿੱਚ ਵੀ ਇਦਾਂ ਹੀ ਤੁਸੀਂ ਪੰਜਾਬੀ ਰੇਡੀਓ USA ਪੰਜਾਬੀ ਕਲਚਰ ਸੈਂਟਰ ਦੇ ਇਹਨਾਂ ਉਦਮਾਂ ਨੂੰ ਤੁਸੀਂ ਸ਼ਲਾਘਾ ਦਿੰਦੇ ਹੋਏ ਇਸ ਦੇ ਵਿੱਚ ਨਾਲ ਦੇ ਨਾਲ ਜਿਹੜਾ ਤੁਸੀਂ ਸਾਥ ਦਿੰਦੇ ਰਹੋਗੇ। ਤੇ ਰੀਸੈਂਟਲੀ ਨਾ ਪੰਜਾਬੀ ਰੇਡੀਓ USA ਦੇ ਦੁਆਰਾ ਲਗਾਤਾਰ ਬਹੁਤ ਸਾਰੇ ਰੈਫਰ ਡਰਾ ਜਿਹੜੇ ਉਹ ਕੱਢੇ ਗਏ ਸੀਗੇ, ਇਨਾਮ ਕੱਢੇ ਗਏ ਸੀਗੇ। ਤੇ ਅੱਜ ਸਾਡੇ ਕੋਲ ਕੁਝ ਉਹ ਜੇਤੂ ਵੀ ਪਹੁੰਚੇ ਆ ਜਿਨ੍ਹਾਂ ਨੇ ਫਰੈਸਨੋ ਇਲਾਕੇ ਦਾ ਜਿਹੜਾ ਇਨਾਮ ਜਿੱਤੇ ਸੀ। ਸੋ ਮੈਂ ਬੇਨਤੀ ਕਰਦਾ ਇੱਕ ਵਾਰੀ ਹੱਥ ਖੜੇ ਕਰਕੇ ਦੱਸ ਦਿਓ ਜੀ ਕਿਹੜੇ ਕਿਹੜੇ ਰੈਫਰ ਡਰਾ ਜਿੱਤਣ। ਆ ਜਾਓ ਭੈਣ ਜੀ, ਆ ਜਾਓ, ਤੁਸੀਂ ਆ ਜਾਓ। ਹਾਂਜੀ ਆ ਜਾਓ। ਸੋ ਰੈਫਰ ਡਰਾ ਕੱਢਣ ਦਾ ਸਾਡਾ ਮਕਸਦ ਇਹੀ ਸੀ ਵੀ ਇੰਨੇ ਸਾਲਾਂ ਤੋਂ ਲਗਾਤਾਰ ਸਾਡੀ ਜਿਹੜੀ ਕਮਿਊਨਿਟੀ ਆ ਪੰਜਾਬੀ ਰੇਡੀਓ USA ਦੀ ਸਪੋਰਟ ਕਰ ਰਹੀ ਆ, ਤੇ ਅਸੀਂ ਕੁਝ ਇਹਨਾਂ ਨੂੰ ਕੁਝ ਗਿਵ ਬੈਕ ਕਰ ਸਕੀਏ। ਤੇ ਬਲਵਿੰਦਰ ਭੈਣ ਜੀ ਇਨਾਮ ਜਿਹੜਾ ਆ ਉਹ ਜ਼ਰੂਰ ਦਿਓ ਜੀ। ਕੀ ਨਾਮ ਹੈ ਭੈਣ ਜੀ ਤੁਹਾਡਾ? ਕਿੱਦਾਂ ਲੱਗ ਰਿਹਾ ਇਨਾਮ ਜਿੱਤ ਕੇ? ਵਧੀਆ ਹੈ ਜੀ। ਹਾਂ, ਕਦੋਂ ਤੋਂ ਸੁਣ ਰਹੇ ਹੋ ਰੇਡੀਓ ਨੂੰ? 2010 ਤੋਂ। ਅੱਛਾ, ਸ਼ੁਰੂ ਤੋਂ। ਕੀ ਬਾਤ ਹੈ। ਚਲ ਆਓ ਜੀ। ਹਾਂਜੀ ਅੱਗੇ ਨੂੰ ਆ ਜਾਓ। ਜ਼ੋਰਦਾਰ ਤਾੜੀਆਂ ਜੀ। ਕੁਝ ਕਹਿਣਾ ਚਾਹੁੰਦੇ ਹੋ? ਹਾਂਜੀ, ਪੰਜਾਬੀ ਰੇਡੀਓ ਪ੍ਰੋਗਰਾਮ US ਦੇ ਪ੍ਰੋਗਰਾਮ ਸਾਰੇ ਬਹੁਤ ਵਧੀਆ ਹੁੰਦੇ। ਸਵੇਰ ਤੋਂ ਹੀ ਗੁਰਬਾਣੀ ਹੁੰਦੀ ਹੈ ਨਾ, ਉਸ ਤੋਂ ਬਾਅਦ ਸਾਰੇ ਪ੍ਰੋਗਰਾਮ ਵਧੀਆ ਹੁੰਦੇ। ਠੀਕ ਹੈ ਜੀ, ਥੈਂਕ ਯੂ ਜੀ, ਬੜੀ ਮਿਹਰਬਾਨੀ ਆਉਣ ਦੇ ਲਈ ਜੀ। 4 ਵਜੇ ਦੇ ਪ੍ਰੋਗਰਾਮ ਵੀ ਬਹੁਤ ਵਧੀਆ ਹੁੰਦੇ। ਹਾਂ, ਇਹ ਤਾਂ ਫਿਰ ਨੰਬਰ 1 ਸ਼ੋਅ ਆ ਨਾ ਜੀ ਫਿਰ ਸਾਡਾ। ਹਾਂਜੀ ਤਾੜੀਆਂ ਜੀ ਜ਼ੋਰਦਾਰ। ਹਾਂਜੀ ਕੁਲਵੰਤ ਕੌਰ ਜੀ, ਇਹਨਾਂ ਨੂੰ ਵੀ ਬਹੁਤ ਬਹੁਤ ਵਧਾਈਆਂ ਜੀ। ਇਹਨਾਂ ਨੇ ਵੀ ਰੈਫਰ ਡਰਾ ਜਿਹੜਾ ਜਿੱਤਿਆ। ਜ਼ੋਰਦਾਰ ਤਾੜੀਆਂ ਜੀ। ਜੀ ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਮੈਨੂੰ ਬਹੁਤ ਵਧੀਆ ਲੱਗਦਾ ਜਿੱਦਾਂ ਸਾਰੇ ਪ੍ਰੋਗਰਾਮ ਸੁਣਦੇ ਆ। ਬਾਕੀ ਇੱਥੇ ਆਣ ਕੇ ਵੀ ਇਹਨਾਂ ਨੇ ਜਿੱਦਾਂ ਆਹ ਪੇਂਟਿੰਗ ਦੀ ਕਲਾਸ ਲਈ, ਇਹ ਵੀ ਬਹੁਤ ਖੁਸ਼ੀ ਹੋਈ ਆ। ਤੇ ਜਦੋਂ ਆਪਾਂ ਇਸ ਪਾਸੇ ਲੱਗਦੇ ਬਹੁਤ ਜ਼ਿਆਦਾ ਖੁਸ਼ੀ ਹੁੰਦੀ। ਉਦੋਂ ਇਦਾਂ ਹੋ ਜਾਂਦਾ ਕਿ ਕੁਝ ਇਸ ਤਰ੍ਹਾਂ ਹੈ ਮੇਰਾ ਹਾਲ, ਮੇਰੇ ਪੱਲੇ ਹੀ ਕੁਝ ਨਹੀਂ, ਤਦ ਵੀ ਮੈਂ ਮੰਨ ਲਓ ਮਾਲ ਮੇਰਾ ਪੱਲਾ ਹੀ ਨਹੀਂ। ਕੀ ਬਾਤ ਹੈ, ਕੀ ਬਾਤ ਹੈ। ਬਹੁਤ ਖੁਸ਼ੀ ਹੁੰਦੀ ਜਦੋਂ ਆਪਾਂ ਇਸ ਪਾਸੇ ਲੱਗਦੇ ਆ। ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ, ਬਹੁਤ ਜ਼ਿਆਦਾ ਖੁਸ਼ੀ ਹੈ। ਖਾਲਸਾ ਵਾਹਿਗੁਰੂ ਜੀ ਕੀ। ਸੋ ਜਿਹੜੇ ਸਾਡੇ ਸਰੋਤੇ ਆ ਸਾਡੇ ਤੋਂ ਵੀ ਜ਼ਿਆਦਾ ਜਾਣਦੇ ਹੁੰਦੇ ਆ। ਸੋ ਬਹੁਤ ਬਹੁਤ ਇਹਨਾਂ ਦੀ ਜ਼ਰਾ ਨਵਾਜੀ, ਬਹੁਤ ਬਹੁਤ ਧੰਨਵਾਦ ਇਹਨਾਂ ਦਾ। ਤੇ ਹੋਰ ਕਿਹੜੇ ਨੇ ਵਿਨਰ ਜੇ ਉਹ ਪਲੀਜ਼ ਅੱਗੇ ਆ ਜਾਣ ਸਟੇਜ ਦੇ ਉੱਤੇ। ਲੇਟ ਆਉਣਗੇ, ਚਲੋ ਕੋਈ ਨਹੀਂ। ਤੇ ਥੈਂਕ ਯੂ ਸਾਰਿਆਂ ਦਾ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਸ ਆਰਟ ਕੈਂਪ ਨੂੰ ਪੂਰਾ ਕਰਵਾਇਆ, ਵਿੱਚ ਹਿੱਸਾ ਲਿਆ। ਅਗਲੀ ਵਾਰ ਇਦਾਂ ਹੀ ਉਡੀਕ ਕਰਦੇ ਰਹਾਂਗੇ ਤੁਹਾਡੇ ਸਾਰਿਆਂ ਦੀ ਵੀ ਅਗਲੇ ਸਾਲ ਵੀ ਇਦਾਂ ਹੀ, ਜਾਂ ਇਸ ਸਾਲ ਦੇ ਅਖੀਰ ਦੇ ਵਿੱਚ ਵੀ ਇੱਕ ਹੋਰ ਆਰਟ ਕੈਂਪ ਦੇ ਵਿੱਚ ਤੁਹਾਡੇ ਨਾਲ ਜਿਹੜਾ ਜੁੜੀਏ, ਜਾਂ ਹੋਰ ਕੈਂਪਸ ਦੇ ਜ਼ਰੀਏ ਜਿਹੜਾ ਜੁੜੀਏ। ਬਾਕੀ ਪ੍ਰੋਗਰਾਮ ਵੀ ਜਿਹੜੇ ਅਸੀਂ ਇੱਥੇ ਕਰਦੇ ਰਹਿੰਦੇ ਆ। ਤੇ ਪੰਜਾਬੀ ਰੇਡੀਓ USA ਨੂੰ ਇਦਾਂ ਸੁਣਦੇ ਰਿਹਾ ਕਰੋ, ਦੇਖਦੇ ਰਿਹਾ ਕਰੋ। ਕਹਿ ਲਓ 500-700 ਚਿੱਤਰ ਬਣਾਇਆ ਹੋਣਾ, ਜਿਹੜੇ ਮੈਨੂੰ ਯਾਦ ਵੀ ਨਹੀਂ ਕਿਹੜਾ ਕਿੱਥੇ ਚਲੇ ਗਿਆ। ਥੋੜੇ ਜਿਹੇ ਜ਼ਰੂਰੀ ਚਿੱਤਰ ਯਾਦ ਰਹਿ ਜਾਂਦੇ ਆ, ਤੇ ਹਰ ਵਾਰੀ ਨਵੇਂ ਚਿੱਤਰ ਹੁੰਦੇ ਨੇ, ਕੋਈ ਵਿਕ ਜਾਂਦੇ ਨੇ, ਕੋਈ ਕਿਤੇ ਚਲੇ ਜਾਂਦੇ ਨੇ। ਸੋ ਇਹ ਮੈਂ 2016 'ਚ ਕੈਨੇਡਾ ਬਹਿ ਕੇ ਬਣਾਇਆ ਸੀਗਾ।
ਤੇ ਮੇਰਾ ਮੁੰਡਾ ਜਦੋਂ ਛੋਟਾ ਸੀ ਮੈਂ ਉਹਨੂੰ ਆ ਟਰੱਕ ਲੈ ਕੇ ਦਿੱਤਾ ਸੀਗਾ, ਤੇ ਉਹ ਟਰੱਕ ਤੋਂ ਬਾਅਦ ਮੈਂ ਸੋਚਿਆ ਵੀ ਇੱਕ ਦਿਨ ਇਹਨੂੰ ਪੇਂਟ ਕਰੂੰਗਾ। ਫਿਰ ਮੈਂ ਜਦੋਂ ਪੇਂਟ ਕੀਤਾ ਤੇ ਇਹਦੇ 'ਚ ਮੈਂ ਦਿਖਾਇਆ ਵੀ ਮੁੰਡਾ ਮੈਨੂੰ ਕਹਿੰਦਾ ਵੀ ਮੈਨੂੰ ਕੋਈ ਡੈਡੀ ਆਹ ਲੈ ਦੇ, ਮੈਂ ਕਹਿੰਦਾ ਨਹੀਂ ਯਾਰ ਟਰੱਕਾਂ 'ਚ ਘਾਟੇ ਪੈ ਗਏ, ਮੇਰਾ ਬਟੂਆ ਖਾਲੀ ਆ। ਤੇ ਇਹਦੇ 'ਚ ਮੈਂ ਦਿਖਾਇਆ ਸੀ ਵੀ ਸਾਡੇ ਪੰਜਾਬ 'ਚ ਪਹਿਲਾਂ ਦੇਸੀ ਟਰੱਕ ਹੁੰਦੇ ਸੀ ਇੱਦਾਂ 84 ਵੇਲੇ, ਫਿਰ ਜਦੋਂ ਉੱਥੇ ਜੈਨੋਸਾਈਡ ਹੋਇਆ ਉਹ ਤੋਂ ਬਾਅਦ ਮਤਲਬ ਇਹ ਟਰੱਕਾਂ ਦਾ ਕੰਮ ਘਟ ਗਿਆ, ਟਰੱਕ ਸੜ ਗਏ ਸੀ ਬਹੁਤ। ਤੇ ਇੱਥੇ ਮੈਂ ਦਿਖਾਇਆ ਵੀ ਉਦੋਂ ਸ਼ੀਸ਼ਾ ਟੁੱਟਿਆ ਹੋਇਆ ਪਰ ਬੋਤਲ ਲੈ ਲਈ, ਸ਼ੀਸ਼ਾ ਨਹੀਂ ਪਵਾਇਆ ਹਜੇ, ਹੈ ਨਾ, ਜਿਵੇਂ ਦੇਸੀ ਬੋਤਲ ਪੀਂਦੇ ਹੁੰਦੇ ਸੀਗੇ ਉਹ ਚੀਜ਼, ਜੋ ਕਲਚਰ ਸੀ ਉਹੀ ਦਿਖਾਇਆ, ਹੈ ਨਾ। ਤੇ ਇਹਦੇ 'ਚ ਇਹ ਵੀ ਇੱਕ ਆਪਣਾ ਪੁਰਾਣਾ ਕਲਚਰ ਆ, ਜੇ ਫਿਲਮਾਂ 'ਚ ਵੀ ਟਰੱਕ ਦਿਖਾਉਣਾ ਹੋਵੇ ਤਾਂ ਸਰਦਾਰ ਜੀ ਨੂੰ ਦਿਖਾਉਂਦੇ ਆ ਹਮੇਸ਼ਾ, ਹੈ ਨਾ। ਤੇ ਉਹ ਚੀਜ਼ ਪੇਂਟ ਕੀਤੀ ਸੀ। ਤੇ ਉਰੇ ਦੇ ਟਰੱਕ ਕਿੰਨੇ ਲੋਕ ਟਰੱਕਾਂ ਤੋਂ ਰੋਜੀ ਰੋਟੀ ਕਮਾਉਂਦੇ ਆ, ਵੀ ਉਹਨਾਂ ਨਾਲ ਰਿਲੇਟਡ ਹੋ ਜਾਂਦੀ ਹੈ ਚੀਜ਼, ਵੀ ਆਪਾਂ ਕਹਿੰਦੇ ਟਰੱਕ ਦੀ ਵੀ ਕੋਈ ਪੇਂਟਿੰਗ ਚਾਹੀਦੀ ਆ ਤਾਂ ਬਣਾਈ। ਬਟੂਆ ਅਜੇ ਵੀ ਖਾਲੀ ਹੁੰਦਾ, ਬਟੂਆ ਨਹੀਂ, ਬਟੂਆ ਭਰਿਆ ਵੀ ਰਿਹਾ। ਤੇ ਇਹ ਮੋਚੀ ਆ, ਇਹ ਮੈਂ ਕਸ਼ਮੀਰ 'ਚ ਮੈਨੂੰ ਮਿਲਿਆ ਸੀ, ਇਹ ਮੇਰੀ ਜੁੱਤੀ ਪਾਲਿਸ਼ ਕਰ ਰਿਹਾ। ਤੇ ਮੈਨੂੰ ਲੱਗਿਆ ਵੀ ਇਹ ਆਪਣੀ ਕਿਸਮਤ ਹੀ ਚਮਕਾ ਰਿਹਾ ਇੱਕ ਤਰ੍ਹਾਂ ਨਾਲ, ਪੋਲਿਸ਼ਿੰਗ ਹਿਜ਼ ਲੱਕ। ਇੱਦਾਂ ਗਰੀਬ ਬੰਦੇ ਬਹੁਤ ਆ ਜਿਹੜੇ ਰੋਜ਼ ਕਰਕੇ ਖਾਂਦੇ ਆ, ਇਹ ਪਿਲਰਸ ਆਫ ਸੋਸਾਇਟੀ ਆ। ਆਪਾਂ ਜਦੋਂ ਉਹਨਾਂ ਨੂੰ ਮਿਲਦੇ ਆ ਆਪਾਂ ਨੂੰ ਬੜਾ ਚੰਗਾ ਲੱਗਦਾ ਵੀ ਇੱਕ ਬੰਦਾ ਰੋਜ਼ ਆਉਂਦਾ, ਇੱਕ ਬੰਦ ਦੁਕਾਨ ਦੇ ਅੱਗੇ ਬਹਿ ਜਾਂਦਾ, ਝਾੜੂ ਲਾਉਂਦਾ, ਝਾੜੂ ਪਿਆ ਉਹਦਾ, ਆਹ ਜੁੱਤੀਆਂ ਲੋਕੀ ਗੰਢਣੀਆਂ ਦੇ ਕੇ ਲੈਣ ਨਹੀਂ ਆਏ, ਫਿਰ ਵੀ ਉਹਨੇ ਵਿਚਾਰੇ ਨੇ ਰੱਖੀਆਂ ਹੋਈਆਂ, ਤੇ ਆਹ 16 ਸਾਲ ਕੱਟੇ ਹੋਏ ਨੇ। ਤੇ ਜਦੋਂ ਜੁੱਤੀ ਮੇਰੀ ਚਮਕਾਉਂਦਾ ਸੀ, ਮੈਂ ਢਾਬੇ 'ਤੇ ਰੋਟੀ ਖਾਂਦਾ ਹੁੰਦਾ ਸੀ, ਤੇ ਮੈਨੂੰ ਲੱਗਿਆ ਵੀ ਇਹਨੂੰ ਵੀ ਪੇਂਟ ਕਰਨਾ ਚਾਹੀਦਾ। ਏਦਾਂ ਤੁਹਾਨੂੰ ਜ਼ਿੰਦਗੀ 'ਚ ਕੁਝ ਕਰੈਕਟਰ ਮਿਲਦੇ ਆ ਜਿਹੜੇ ਤੁਹਾਨੂੰ ਤੁਹਾਡੇ ਦਿਲ 'ਚ ਵੜ ਜਾਂਦੇ ਆ। ਮੈਂ ਕੁਲਚੇ ਛੋਲਿਆਂ ਵਾਲੇ ਵੀ ਪੇਂਟ ਕੀਤੇ, ਦੁੱਧ ਵੇਚਣ ਵਾਲੇ ਵੀ ਪੇਂਟ ਕੀਤੇ, ਸਾਗ ਵੇਚਣ ਵਾਲੇ ਸਾਰੇ ਪੇਂਟ ਕੀਤੇ। ਤੇ ਉਹ ਵਧੀਆ ਲੱਗਦਾ ਨਾ, ਜਦੋਂ ਜਿਹੜੇ ਗਲੀਆਂ 'ਚ ਫੇਰੀਆਂ ਦਿੰਦੇ ਹੁੰਦੇ ਸੀ, ਹੁਣ ਉਹ ਘਟ ਗਏ। ਪਹਿਲਾਂ ਹੋਕਾ ਇੰਨਾ ਉੱਚੀ ਦਿੰਦੇ ਸੀ, ਆਪਾਂ ਨੂੰ ਅੰਦਰ ਬੈਠਣ ਨੂੰ ਸੁਣਦਾ ਹੁੰਦਾ, ਹੁਣ ਮੋਬਾਈਲ ਲਾ ਕੇ ਆਉਂਦੇ ਆ ਉਹ। ਪਰ ਹੁਣ ਹੌਲੀ ਹੌਲੀ ਘਟਦੇ ਜਾ ਰਿਹਾ, ਉਹ ਕਾਰਪੋਰੇਟ ਸੈਕਟਰ ਵੱਡੀਆਂ ਵੱਡੀਆਂ ਮਾਰਕੀਟਾਂ ਬਣਾ ਰਿਹਾ, ਤੇ ਗਲੀਆਂ 'ਚ ਜਿਹੜੇ ਸਾਗ ਵੇਚਣ ਆਉਂਦੇ ਆ, ਹਨਾ, ਤੇ ਏਦਾਂ ਮੋਚੀ ਉਹ 'ਚ ਘਟਦੇ ਜਾ ਰਹੇ ਨੇ। ਮਿਹਨਤਕਸ਼ ਲੋਕ। ਹਾਂਜੀ। ਸੋ ਮੈਂ ਕੀਨੀਆ ਗਿਆ ਸੀ, ਉੱਥੇ ਮੈਨੂੰ ਆਹ ਤੇਂਦੂਆ ਜਿਹੜਾ ਮਿਲਿਆ, ਤੇ ਉਹ ਜਿੱਦਾਂ ਪਾਣੀ ਪੀਣ ਦਾ ਸਟਾਈਲ ਹੁੰਦਾ, ਹੈ ਨਾ। ਤੇ ਆਪਾਂ ਵੀ ਕਹਿੰਦੇ ਆ ਵੀ ਇੱਥੇ ਇੰਨੀ ਗਰਮੀ ਪੈਂਦੀ ਆ ਪੰਜਾਬ 'ਚ ਵੀ, ਇੱਥੇ ਵੀ, ਤੇ ਆਪਾਂ ਨੂੰ ਗੌਰਮੈਂਟ ਵੀ ਕਹਿੰਦੀ ਆ ਵੀ ਪਾਣੀ ਬਾਰ-ਬਾਰ ਪੀਓ, ਪਾਣੀ ਪੀਣਾ ਚੰਗਾ। ਪਰ ਜਾਨਵਰ ਆਪਣੇ ਤੋਂ ਵਧੀਆ ਤਰੀਕੇ ਨਾਲ ਪਾਣੀ ਪੀਂਦਾ, ਜਾਨਵਰ ਨੂੰ ਹਰ ਪਾਣੀ ਹਜਮ ਵੀ ਆ ਜਾਂਦਾ। ਆਪਾਂ ਇੰਨੀਆਂ ਦੁਕਾਨਾਂ, ਇੰਨੇ ਸਟੋਰ ਹੁੰਦੇ ਹੋਏ ਵੀ ਆਪਣੇ ਕੋਲ ਇੰਨਾ ਪਾਣੀ ਆ, ਫਰਿੱਜਾਂ ਭਰੀਆਂ, ਫਿਰ ਵੀ ਆਪਾਂ ਭੁੱਲ ਜਾਂਦੇ ਆ। ਡਾਕਟਰ ਕਹਿੰਦਾ ਤੂੰ ਪਾਣੀ ਕਿੰਨਾ ਪੀਣਾ, ਹੈ ਨਾ। ਸੋ ਆਪਾਂ ਨੂੰ ਇੱਕ ਰਿਮਾਈਂਡ ਕਰਵਾਉਂਦਾ ਵੀ ਟਾਈਮ ਬਾਏ ਟਾਈਮ ਪਾਣੀ ਪੀਂਦੇ ਰਿਹਾ ਕਰੋ, ਪਰ ਬਿਨਾਂ ਪਿਆਸ ਲੱਗੀ ਤੋਂ ਵੀ ਪੀਆ ਕਰੋ, ਖਾਸ ਕਰ ਅੱਜ ਕੱਲ੍ਹ ਜਿੰਨੀ ਹੀਟ ਆ। ਜ਼ਰੂਰੀ ਨਹੀਂ ਪਿਆਸ ਲੱਗੀ ਤੇ ਪੀਣਾ, ਉਹ ਤੋਂ ਬਿਨਾਂ ਵੀ ਪੀਓ। ਤੇ ਏਦਾਂ ਜਾਨਵਰਾਂ ਨੂੰ ਪੇਂਟ ਕਰਕੇ ਬੜਾ ਚੰਗਾ ਲੱਗਦਾ, ਕਿਉਂਕਿ ਜਾਨਵਰ ਇਹ ਕੋਈ ਹਿੰਦੂ ਸਿੱਖ ਮੁਸਲਮਾਨ ਨਹੀਂ ਹੁੰਦਾ। ਜਾਨਵਰ ਜਿਵੇਂ ਹੁਣ ਚੀਤਾ ਤਾਂ ਚੀਤਾ ਹੀ ਆ, ਜੇ ਇੱਕ ਅੰਗਰੇਜ਼ ਨੂੰ ਦਿਖਾਵਾਂਗੇ ਉਹ ਵੀ ਚੀਤਾ ਕਹੂ। ਜਿਹੜੀਆਂ ਹੋਰ ਤਸਵੀਰਾਂ ਹੁੰਦੀਆਂ ਕਈ ਵਾਰੀ ਉਹ ਆਪਣੇ ਨਾਲ ਸੰਬੰਧਿਤ ਹੋ ਜਾਂਦੀਆਂ, ਆਪਾਂ ਕਹਿੰਦੇ ਆ ਤਾਂ ਤੁਹਾਡਾ ਕਲਚਰ ਆ ਜਾਂ ਤੁਹਾਡੇ ਏਰੀਏ ਨਾਲ ਸੰਬੰਧਿਤ ਆ। ਹੁਣ ਇਹਨਾਂ ਨੂੰ ਆਪਾਂ ਕੀ, ਇਹ ਤਾਂ ਸਾਰਿਆਂ ਲਈ ਕਹਿ ਲਓ ਵਾਈਲਡ ਲਾਈਫ ਤਾਂ ਜਿਹੜੀ ਘਟ ਰਹੀ ਹੈ ਸਾਰਿਆਂ ਲਈ ਸਾਂਝੀ ਆ। ਸੋ ਚੀਤੇ ਸ਼ੇਰ ਪੇਂਟ ਕਰਕੇ ਮੈਨੂੰ ਬੰਦਿਆਂ ਨਾਲੋਂ ਜ਼ਿਆਦਾ ਵਧੀਆ ਲੱਗਦੇ ਆ, ਕਿਉਂਕਿ ਬੰਦੇ ਦੇ ਚਿਹਰੇ ਤੋਂ ਆਪਾਂ ਅੱਕ ਵੀ ਜਾਂਦੇ ਆ। ਆਪਾਂ ਇੰਨੇ ਬੰਦਿਆਂ ਨੂੰ ਜ਼ਿੰਦਗੀ 'ਚ ਮਿਲਦੇ ਆ, ਅਖੀਰ ਆਪਾਂ ਕਹਿੰਦੇ ਯਾਰ ਮੈਂ ਤਾਂ ਥੱਕ ਗਿਆ, ਹਨਾ। ਬਈ ਆਪਾਂ ਨੂੰ ਕਈ ਵਾਰੀ ਜਾਨਵਰ, ਚਿੜੀਆਂ, ਜਾਨਵਰ ਜ਼ਿਆਦਾ ਵਧੀਆ ਲੱਗਣ ਲੱਗ ਜਾਂਦੇ ਆ ਬੰਦਿਆਂ ਨੂੰ। ਇਹ ਕਾਰ ਸੇਵਾ 2004 'ਚ ਹੋਈ ਸੀ ਨਾ, ਜਦੋਂ ਇਹਦੇ 'ਚ 5 ਲੱਖ ਬੰਦਾ ਸੰਗਤ ਅੰਦਰ ਆ, ਤੇ 2 ਲੱਖ ਸੰਗਤ ਨਵੀਂ ਐਡ ਹੋ ਰਹੀ ਸੀ ਰੋਜ਼। ਤੇ ਇਧਰਲੇ ਪਾਸਿਓਂ ਕਈ ਲੋਕ ਜਾਣਾ ਚਾਹੁੰਦੇ ਸੀ, ਪਰ ਇੱਥੇ ਕੁਝ ਡਿਊਟੀ ਲੱਗੀ ਸੀ ਬੰਦਿਆਂ ਦੀ, ਉਹਨਾਂ ਨੂੰ ਜਾਣ ਨਹੀਂ ਸੀ ਦਿੰਦੇ ਵੀ ਇਹ ਚੰਗੀ ਗੱਲ ਆ ਵੀ ਸਟੈਂਪੀਡ ਨਾ ਹੋ ਜੇ, ਵੀ ਕਿਤੇ ਭਗਦੜ ਨਾ ਮੱਚ ਜੇ। ਸੋ ਸੋਹਣਾ ਕੰਟਰੋਲ ਸੀ। ਤੇ ਜਿਹੜਾ ਅੰਗਰੇਜ਼ ਇੰਜੀਨੀਅਰ ਆਇਆ ਸੀ ਉਹਨੇ ਕਿਹਾ ਸੀ ਬਈ 7 ਦਿਨ ਲੱਗਣਗੇ ਗਾਰ ਕੱਢਣ ਨੂੰ, ਪਰ ਉਹ ਹੈਰਾਨ ਹੋ ਗਿਆ, ਕਹਿੰਦਾ 2 ਦਿਨ 'ਚ ਹੀ ਗਾਰ ਕੱਢ ਕੇ ਲੈ ਗਏ ਸਾਰੇ ਲੋਕ, ਇੰਨੇ ਲੋਕ ਹਿੰਮਤੀ ਨੇ। ਤੋਂ ਜਦੋਂ ਮੈਂ ਪਹੁੰਚਿਆ ਉਦੋਂ ਇੰਨੀ ਕੁ ਜਗ੍ਹਾ 'ਚ ਮੱਛੀਆਂ ਰੱਖੀਆਂ ਹੋਈਆਂ ਸੀ, ਇੰਨੀ ਕੁ ਗਾਰ ਰਹਿ ਗਈ ਸੀ। ਸੋ ਮੈਂ ਉਹ ਦ੍ਰਿਸ਼ ਫਿਰ ਪੇਂਟ ਕੀਤਾ ਇਹ। ਫਿਰ ਮੈਂ ਟੋਰਾਂਟੋ ਐਗਜ਼ੀਬਿਸ਼ਨ ਲਾਈ ਸੀ, 2004 ਦੀ ਗੱਲ ਆ। ਸੋ ਇਹ 30-35 ਸਾਲ ਬਾਅਦ ਸੇਵਾ ਹੁੰਦੀ ਆ। ਉਸ ਤੋਂ ਪਹਿਲਾਂ 1969 'ਚ ਹੋਈ ਸੀਗੀ, ਫਿਰ 2004 'ਚ ਹੋਈ ਆ। ਸੋ ਇਹ ਕਦੇ ਮੌਕਾ ਮਿਲਦਾ ਲੋਕਾਂ ਨੂੰ ਥੱਲੇ ਉਤਰਨ ਦਾ ਸਰੋਵਰ 'ਚ, ਇੱਧਰੋਂ ਵੜੋ ਉੱਧਰੋਂ ਨਿਕਲ ਜਾਓ, ਇੱਧਰੋਂ ਵੜੋ ਉੱਧਰੋਂ ਨਿਕਲ ਜਾਓ, ਥੱਲੋਂ ਰਸਤੇ ਆ ਸਾਰੇ। ਤੇ ਜੇ ਉੱਦਾਂ ਦੇਖੀਏ ਨਾ ਉੱਤਰ ਕੇ ਬਹੁਤ ਡੂੰਘਾ ਸਰੋਵਰ, 70-80 ਫੁੱਟ, ਮਤਲਬ ਮੈਂ ਆਪ ਨੋਟ ਕੀਤਾ ਵੀ ਇੰਨਾ ਡੂੰਘਾ। ਤੇ ਅੰਦਰ ਜਿਹੜੀ ਕਲੇ ਆ ਜਿਹਨੂੰ ਆਪਾਂ ਗਾਰ ਕਹਿੰਦੇ ਆ, ਉਹਦੇ ਤੇ ਤੁਰੋ ਐ ਗੱਦੇ ਵਾਂਗੂ ਲੱਗਦੀ ਆ, ਪਰ ਪੈਰ ਨੂੰ ਨਹੀਂ ਲੱਗਦੀ। ਮੈਂ ਕੁਛ ਇਕੱਠੀ ਵੀ ਕਰਕੇ ਲਿਆ ਸੀ, ਮੈਂ ਰੰਗ 'ਚ ਮਿਕਸ ਕਰਕੇ ਪੇਂਟਿੰਗ ਚਲਾਉਂਦਾ ਹੁੰਦਾ ਸੀ। ਤੇ ਜਿਹੜਾ ਇਹ ਦ੍ਰਿਸ਼ ਕਿਹੜੇ ਐਂਗਲ ਤੋਂ ਹੈ? ਇਹ ਲੰਗਰ ਹਾਲ ਦੀ ਛੱਤ ਤੋਂ ਜੀ। ਆ ਜਿਹੜਾ ਇਹ ਚਿੱਤਰ ਆ, ਇਹ ਬਰਡਸ ਆਈ ਵਿਊ ਆ, ਵੀ ਜਦੋਂ ਇੱਕ ਪੰਛੀ ਦਰਬਾਰ ਸਾਹਿਬ ਦੇ ਉੱਪਰੋਂ ਲੰਘਦਾ ਤਾਂ ਉਹਨੂੰ ਦਰਬਾਰ ਸਾਹਿਬ ਕਿਵੇਂ ਦਿਖਦਾ। ਆਪਾਂ ਤਾਂ ਪਰਿਕਰਮਾ 'ਚ ਹੁੰਦੇ ਆ, ਆਪਾਂ ਨੂੰ ਗਰਾਊਂਡ ਲੈਵਲ ਤੋਂ ਦਿਖਦਾ, ਸਾਰਾ ਨਹੀਂ ਦਿਖਦਾ। ਪਰ ਜਦੋਂ ਇੱਕ ਪੰਛੀ ਉੱਪਰੋਂ ਉੱਡ ਕੇ ਜਾਂਦਾ, ਬਰਡਸ ਆਈ ਵਿਊ, ਤਾਂ ਉਹਨੂੰ ਗੋਲਡਨ ਟੈਂਪਲ ਐਦਾਂ ਦਿਖਦਾ। ਉਹਦੇ 'ਚ ਫਿਰ ਦੇਖੋ ਉਹਨੂੰ 3 ਬੇਰੀਆਂ ਦਿਖਦੀਆਂ, ਲਾਚੀ ਬੇਰ,
ਬਾਬਾ ਬੁੱਢਾ ਜੀ ਦੀ ਬੇਰ, ਦੁੱਖ ਭੰਜਣੀ ਬੇਰ, ਤੇ ਪਾਰਕਿੰਗ, ਪੁਰਾਣੀ ਪਾਰਕਿੰਗ 15 ਸਾਲ ਪਹਿਲਾਂ ਇੱਥੇ ਸੀ, ਉਹ ਦਿਖਦੀ ਆ। ਇੱਥੇ ਛੋਟਾ ਜਿਹਾ ਬਗੀਚਾ ਉਹ ਦਿਖਦਾ ਆ, ਲੰਗਰ ਹਾਲ ਆ। ਤੇ ਇੱਥੇ ਜ਼ਿਆਦਾ ਇਸ਼ਨਾਨ ਕਰਦੇ ਆ ਕਿਉਂਕਿ ਇੱਥੇ ਦੁੱਖ ਭੰਜਣੀ ਬੇਰੀ ਵਾਲੀ ਸਟੋਰੀ ਆ। ਤੇ ਇੱਥੇ ਮਹਾਰਾਜ ਜੀ ਸੁਖਮਣੀ ਸਾਹਿਬ ਉਚਾਰਿਆ ਸੀ, ਉਹ ਪੁਆਇੰਟ ਆ। ਤੇ ਇਦਾਂ ਹੀ ਸੁੱਖਾ ਸਿੰਘ ਮਹਿਤਾਬ ਸਿੰਘ ਨੇ ਇੱਥੇ ਘੋੜੇ ਬੰਨੇ ਸੀਗੇ ਮੱਸਾ ਰੰਗੜ ਦਾ, ਜਦੋਂ ਉਹਨੂੰ ਅਟੈਕ ਕੀਤਾ। ਤੇ ਇੱਥੇ ਛਬੀਲਾਂ ਨੇ, ਇੱਕ ਛਬੀਲ, ਦੂਜੀ ਛਬੀਲ, ਫਿਰ ਤੀਜੀ ਛਬੀਲ ਤੇ ਚੌਥੀ ਛਬੀਲ। ਇੱਥੇ ਆਪਾਂ ਗਿੱਲੇ ਕੱਪੜੇ ਜਮ੍ਹਾਂ ਕਰਾਉਣੇ ਆ, ਇੱਥੇ ਆਪਾਂ ਦੇਗ ਕਰਾਉਣੇ ਆ। ਇਹ ਤੋਂ ਬਾਅਦ ਅਕਾਲ ਤਖਤ ਸਾਹਿਬ ਤੇ ਢਾਡੀ ਲੱਗੇ ਹੁੰਦੇ ਆ। ਗੁਰੂ ਤੇਗ ਬਹਾਦਰ ਜੀ ਜਦੋਂ ਆਏ ਉਹਨਾਂ ਨੂੰ ਇੱਥੇ ਰੋਕ ਲਿਆ ਸੀਗਾ, ਉਹਨਾਂ ਨੂੰ ਅੱਗੇ ਨਹੀਂ ਸੀ ਜਾਣ ਦਿੱਤਾ ਵੀ ਤੁਸੀਂ ਆਪੇ ਗੁਰੂ ਬਣੇ ਹੋ। ਤਾਂ ਉਹਨਾਂ ਦੀ ਯਾਦ 'ਚ ਇੱਥੇ ਥੜਾ ਵਾ ਤੇ ਅਕਾਲ ਤਖਤ ਸਾਹਿਬ ਆ, ਤੇ ਇੱਥੇ ਢਾਡੀ ਜਾਂ ਕੋਈ ਨਾ ਕੁਛ ਫੰਕਸ਼ਨ ਹੁੰਦਾ ਰਹਿੰਦਾ। ਤੇ ਇਹਦੇ ਨਾਲ ਤੁਸੀਂ ਦੇਖੋ ਬਾਹਰਲਾ ਵੀ ਤੁਹਾਨੂੰ ਸੀਨ ਦਿਖਦਾ, ਅੰਦਰਲਾ ਵੀ, ਬਾਹਰ ਦੁਕਾਨਾਂ ਉਵੇਂ ਢਾਬੇ ਜਿਵੇਂ ਅੱਗੇ ਹੁੰਦਾ। ਇੱਥੇ ਕੁਲਚਿਆਂ ਵਾਲਾ ਬੜਾ ਮਸ਼ਹੂਰ ਹੈ ਇੱਕ। ਤੇ ਆਹ ਪਾਰਕਿੰਗ ਹੁਣ ਨਹੀਂ ਰਹੀ। ਮੈਂ ਇੱਕ ਤਰ੍ਹਾਂ ਨਾਲ ਜਿਹੜਾ ਬੱਚਾ ਨਹੀਂ ਕਦੇ ਗਿਆ ਉਹਨੂੰ ਇਹ ਇੱਕ ਤਰ੍ਹਾਂ ਨਾਲ ਵਾਕਿੰਗ ਟੂਰ ਹੋ ਜਾਂਦਾ। ਇੱਥੇ ਮਿਊਜ਼ੀਅਮ ਆ ਇੰਨੇ ਹਿੱਸੇ 'ਚ, ਇੱਥੇ ਸਿੱਖ ਰੈਫਰੈਂਸ ਲਾਇਬ੍ਰੇਰੀ ਆ, ਹੈ ਨਾ। ਸੋ ਇੱਥੇ ਬਾਬਾ ਦੀਪ ਸਿੰਘ ਵਾਲੇ ਸੀਸ ਵਾਲਾ ਸਥਾਨ ਆ। ਇਹ ਹੈਗਾ ਕਰਤਾਰਪੁਰ। ਕਰਤਾਰਪੁਰ ਬਾਰੇ ਆਪਾਂ ਜਦੋਂ ਵੀ ਗੱਲ ਕਰਦੇ ਹਾਂ ਆਪਾਂ ਸਮਝਦੇ ਹਾਂ, ਆਪਾਂ ਸੋਚਦੇ ਹਾਂ ਗੁਰੂ ਨਾਨਕ ਦੇਵ ਜੀ ਨੇ 19 ਸਾਲ ਉੱਥੇ ਖੇਤੀ ਕੀਤੀ ਆ। ਤੇ ਹੁਣ ਆਪਾਂ ਨੂੰ ਕਰਤਾਰਪੁਰ ਬਾਰੇ ਪਤਾ ਲੱਗਿਆ ਵੀ ਸਾਨੂੰ ਕਰਤਾਰਪੁਰ ਖੋਲ੍ਹ ਦਿੱਤਾ। ਪਰ ਕਰਤਾਰਪੁਰ ਨੂੰ ਹੁਣ ਕੰਕਰੀਟ ਦੇ ਨਾਲ ਆਪਾਂ ਜੇ ਕਹੀਏ ਵੀ ਬਹੁਤ ਸਾਰਾ ਕੰਕਰੀਟ ਹੀ ਲਾਈ ਜਾਈਏ, ਗੁਰੂ ਨਾਨਕ ਦੇਵ ਜੀ ਦੇ ਖੇਤ ਦੱਬ ਲਈਏ, ਉਹ ਵੀ ਨਹੀਂ ਠੀਕ। ਮੈਂ ਚਾਹੁੰਦਾ ਗੁਰੂ ਨਾਨਕ ਦੇਵ ਜੀ ਦੇ ਖੇਤਾਂ ਨੂੰ ਉਵੇਂ ਹੀ ਖੇਤ ਆਰਗੈਨਿਕ ਫਾਰਮ ਬਣਾਇਆ ਜਾਵੇ, ਜਿੱਥੇ ਜਾ ਕੇ ਬੱਚੇ ਖੇਤੀ ਦੇ ਤਰੀਕੇ ਸਿੱਖ ਸਕਣ ਤੇ ਆਪਣੇ ਹੱਥਾਂ ਨਾਲ ਆਰਗੈਨਿਕ ਫਾਰਮਿੰਗ ਕਰਕੇ ਵਲੰਟੀਅਰ ਸੇਵਾ ਕਰ ਸਕਣ। ਸੋ ਤਾਂ ਹੀ ਮੈਂ ਉਹਨਾਂ ਦਾ ਖੇਤ ਦਿਖਾਇਆ। ਗੁਰੂ ਨਾਨਕ ਦੇਵ ਜੀ ਹਲ ਵਾਉਂਦੇ ਆ, ਮਰਦਾਨਾ ਜੀ ਬੀ ਪਾਉਂਦੇ ਆ, ਤੇ ਲੇਡੀਜ਼ ਵੀ ਦੇਖੋ ਸਬਜ਼ੀ ਗੁੱਡ ਰਹੀਆਂ ਨੇ। ਆ ਸਬਜ਼ੀ ਜਾ ਰਹੀ ਹੈ ਖੇਤਾਂ, ਇਹਦਾ ਵੀ ਲੰਗਰ 'ਚ ਜਾਊਗੀ। ਮਤਲਬ ਸਾਡਾ ਕੰਸੈਪਟ ਇਹੀ ਆ ਵੀ ਦੱਬ ਕੇ ਵਾਓ, ਆਰਗੈਨਿਕ ਖੇਤੀ ਕਰੋ, ਤੇ ਜਿਹੜੀ ਚੀਜ਼ ਤੁਸੀਂ ਉਗਾਉਂਦੇ ਹੋ, ਪੈਦਾ ਕਰਦੇ ਹੋ, ਉਹਨੂੰ ਸੰਗਤ 'ਚ ਲੰਗਰ ਲਈ ਜਾਂ ਲੋੜਵੰਦ ਲੋਕਾਂ ਲਈ ਵੀ ਦਿਓ, ਦਸਵੰਧ ਜਿਹਨੂੰ ਆਪਾਂ ਕਹਿੰਦੇ ਆ। ਮਤਲਬ ਇਹ ਇੱਕ ਤਰ੍ਹਾਂ ਨਾਲ ਖੇਤੀ ਵਾਲਾ ਕੰਸੈਪਟ ਆ ਵੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਵੀ ਆ, ਕਰਕੇ ਵੀ ਦਿਖਾਇਆ। ਸੋ ਕਰਤਾਰਪੁਰ ਦੀ ਮੇਰੀ ਇਹ ਯਾਦ ਆ ਜਿਹੜੀ ਮੈਂ ਇਦਾਂ ਪੇਂਟ ਕੀਤੀ ਆ। ਬਾਕੀ ਇਹ ਵੀ ਕਾਰ ਸੇਵਾ ਦਾ ਸੀਨ ਆ ਕਿਸੇ ਹੋਰ ਐਂਗਲ ਤੋਂ ਆ। ਇਹ ਵੀ ਕਿੰਨੀ ਸੰਗਤ ਆਈ ਹੋਈ ਆ। ਸੰਗਤ ਪੇਂਟ ਕਰਨੀ ਕੋਈ ਔਖੀ ਨਹੀਂ। ਸੰਗਤ ਪੇਂਟ ਕਰਨ ਲੱਗੇ ਬੜਾ ਆਨੰਦਮਈ ਮਹਿਸੂਸ ਹੁੰਦਾ। ਫੁੱਲਾਂ ਵਾਂਗੂ ਸੰਗਤ ਨੂੰ ਇਦਾਂ ਪੱਗਾਂ ਦੁਪੱਟੇ ਲਾਓ, ਤੇ ਮੈਨੂੰ ਤਾਂ ਬੜਾ ਵਧੀਆ ਲੱਗਿਆ ਜਦੋਂ ਮੈਂ ਪੇਂਟ ਕੀਤਾ। ਬਾਬਾ ਅਟੱਲ ਪਿੱਛੇ ਦਿਖਦਾ, ਉੱਥੇ ਵੀ ਸੰਗਤ ਚੜ੍ਹ ਕੇ ਦੇਖ ਰਹੀ ਸੀ ਉੱਪਰੋਂ ਸਾਰਾ ਦ੍ਰਿਸ਼ ਆ। ਦੇਖੋ ਇੱਥੇ ਵੀ ਬੈਠੇ ਆ। ਬਾਕੀ ਆਹ ਸਟੋਰੀ ਸਾਰਿਆਂ ਨੂੰ ਪਤਾ, ਚਾਰੇ ਸਾਹਿਬਜ਼ਾਦਿਆਂ ਦੀ, ਤੁਸੀਂ ਸਾਰੇ ਜਾਣਦੇ ਹੋ। ਤੇ ਕਿੱਦਾਂ ਮਾਤਾ ਗੁਜਰੀ ਜੀ ਨਾਲ ਛੋਟੇ ਸਾਹਿਬਜ਼ਾਦੇ, ਹੈ ਨਾ। ਤੇ ਉਹ ਠੰਡਾ ਬੁਰਜ ਜਿਹੜਾ ਕਿ ਹੁਣ ਗੁਰਦੁਆਰੇ ਦੇ ਥੱਲੇ ਲੈ ਲਿਆ, ਗੁਰਦੁਆਰਾ ਕੰਸਟਰਕਟ ਕਰਕੇ ਬੁਰਜ ਨੂੰ ਵਿੱਚੇ ਲੁਕੋਤਾ। ਬੜੀ ਮਾੜੀ ਗੱਲ ਆ, ਇਹ ਬੁਰਜ ਦਿਖਦਾ ਹੀ ਨਹੀਂ ਹੁਣ। ਤੇ ਇੱਥੇ ਸਨਸੈਟ ਹੋ ਰਿਹਾ ਮੁਗਲ ਰਾਜ ਦਾ, ਜਿਵੇਂ ਆਪਾਂ ਕਹਿੰਦੇ ਸੀ, ਗੁਰੂ ਗੋਬਿੰਦ ਸਿੰਘ ਜੀ ਨੇ ਜਿਵੇਂ ਕਿਹਾ ਸੀ, ਸਨਸੈਟ ਦਿਖਾਇਆ। ਤੇ ਇਹ ਬਾਬਾ ਅਜੀਤ ਸਿੰਘ ਜੀ ਗੜੀ ਚੋਂ ਨਿਕਲ ਕੇ ਆਏ ਨੇ ਤੇ ਯੁੱਧ ਹੋ ਰਿਹਾ। ਇੱਥੇ ਗੁਰੂ ਗੋਬਿੰਦ ਸਿੰਘ ਜੀ ਉੱਪਰ ਖੜ ਕੇ ਦੇਖ ਰਹੇ ਨੇ, ਬਾਜ ਉੱਡਿਆ ਫਿਰਦਾ। ਬਾਜ ਕਦੇ ਇੱਥੇ ਗੇੜਾ ਦਿੰਦਾ, ਕਦੇ ਵਾਪਸ ਬਾਬਾ ਜੀ ਕੋਲ ਜਾਂਦਾ। ਸੋ ਬਾਜ ਨੂੰ ਵੀ ਦਿਖਾਇਆ ਇੱਥੇ। ਬਾਬਾ ਜੁਝਾਰ ਸਿੰਘ ਜੀ ਨੇ ਉਹ ਕੱਲੇ ਨੂੰ ਲਲਕਾਰਿਆ ਉਹਨਾਂ ਨੇ। ਜਦੋਂ ਕੱਲਾ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਿਆ ਤਾਂ ਭੀੜ ਇਕੱਠੀ ਪੈ ਗਈ ਉਹਨਾਂ ਨੂੰ। ਪਰ ਇੱਥੇ ਦੇਖੋ ਕੱਲੇ ਕਮਾਂਡਰ ਨੂੰ 14 ਸਾਲ ਦਾ ਬੱਚਾ ਲਲਕਾਰ ਰਿਹਾ। ਸੋ ਇੱਕ ਆਪਣੇ ਆਪ 'ਚ ਬੜੀ ਵੱਡੀ ਐਗਜ਼ਾਮਪਲ ਆ। ਚਾਰੇ ਸਾਹਿਬਜ਼ਾਦਿਆਂ ਨੇ ਇਹੋ ਜਿਹੀ ਐਗਜ਼ਾਮਪਲ ਸੈੱਟ ਕੀਤੀ ਜਿਹਦੇ ਕਰਕੇ ਅੱਜ ਆਪਾਂ ਹੌਸਲੇ ਨਾਲ ਗੱਲ ਕਰਦੇ ਹਾਂ। ਤੇ ਜੇ ਇੱਧਰ ਦੇਖੀਏ ਆਪਾਂ, ਇਹ 50 ਸਾਲ ਪੁਰਾਣਾ ਪੰਜਾਬ ਆ, ਜਦੋਂ ਪੰਜਾਬ 'ਚ ਕੋਈ ਟਾਵਰ ਨਹੀਂ ਸੀ, ਕੋਈ ਪੋਲਟਰੀ ਇੱਦਾਂ ਵੱਡੀਆਂ ਬਿਲਡਿੰਗਾਂ ਨਹੀਂ ਸੀਗੀਆਂ, ਸਿੰਪਲ ਸੀਗੇ ਲੋਕ। ਇੱਦਾਂ ਇਸ ਤਰੀਕੇ ਨਾਲ ਖੇਤੀ, ਹਰਾ ਸਮੁੰਦਰ ਸੀਗਾ। ਸੋ ਇੱਦਾਂ ਹੀ ਆ ਵੀ ਸਰੋਂ ਲੱਦੀ ਹੋਈ ਆ ਤੇ ਬਲਦ ਨੂੰ ਕਾਂ ਤੰਗ ਕਰਦਾ। ਬਾਈ ਆਪਣੇ ਖੇਤਾਂ 'ਚ ਕੰਮ ਕਰਦਾ ਤੇ ਰੋਟੀ ਆਈ ਆ ਉਹਦੀ। ਹੁਣ ਤਾਂ ਰੋਟੀ ਨਾ ਖੇਤਾਂ 'ਚ ਆਉਂਦੀ ਆ, ਨਾ ਕੋਈ ਖੇਤ ਜਾਂਦਾ, ਨਾ ਕੋਈ ਬਹਿ ਕੇ ਖਾਂਦਾ। ਤੇ ਮਤਲਬ ਇਹ ਉਹ ਇੱਕ ਟਾਈਮ ਸੀਗਾ ਵਧੀਆ, ਜਦੋਂ ਲੱਸੀ ਦੇ ਡੋਲੂ ਭਰ ਆਉਂਦੇ ਸੀਗੇ। ਤੇ ਦੁਪਹਿਰੇ ਇੰਨਾ ਥੱਕ ਕੇ ਜਿਹੜੀ ਰੋਟੀ ਸਵਾਦ ਲੱਗਦੀ ਸੀ ਦਰਖਤ ਥੱਲੇ ਬਹਿ ਕੇ, ਉਹਦਾ ਆਨੰਦ ਉਹਨਾਂ ਨੂੰ ਹੀ ਪਤਾ ਜਿਨ੍ਹਾਂ ਨੇ ਉਹ ਛਕੀ ਆ। ਆਪਾਂ ਗੱਲਾਂ ਮਾਰ ਸਕਦੇ ਹਾਂ ਸਿਰਫ। ਸੋ ਆਪਾਂ ਸਾਰੇ ਬਿਲਕੁਲ, ਹਾਂਜੀ, ਆਪਾਂ ਚਾਹੁੰਦੇ ਹਾਂ ਕਿ ਇਦਾਂ ਦੇ ਦਿਨ ਦੁਬਾਰਾ ਆਉਣ। ਸਾਰੇ ਆਪਾਂ ਚਾਹੁੰਦੇ ਹਾਂ। ਤੇ ਬਿਲਕੁਲ ਇੱਕ ਨਾ ਇੱਕ ਦਿਨ ਇਦਾਂ ਹੋਊਗਾ, ਆਪਾਂ ਦੁਬਾਰਾ ਆਰਗੈਨਿਕ ਖੇਤੀ ਕਰਾਂਗੇ, ਦੁਬਾਰਾ ਇਦਾਂ ਦਾ ਮਾਹੌਲ ਬਣਾਵਾਂਗੇ ਆਪਾਂ। ਸੋ ਮੈਂ ਕਿਉਂ ਨਹੀਂ ਹੋਊਗਾ, ਆਪਾਂ ਸਾਰੇ ਰਲ ਕੇ ਜਦੋਂ ਕੋਈ ਨਾ ਕੋਈ ਮਸਲਾ ਹੱਲ ਕਰਾਂਗੇ, ਫਿਰ ਇਦਾਂ ਦੇ ਦਿਨ ਵੀ ਆਉਣਗੇ। ਇਹ ਲਾਹੌਰ ਮਿਊਜ਼ੀਅਮ 'ਚ ਮਹਾਰਾਜਾ ਰਣਜੀਤ ਸਿੰਘ ਦੀ ਬੜੀ ਮਸ਼ਹੂਰ ਪੇਂਟਿੰਗ ਲੱਗੀ ਹੋਈ ਆ, ਜਿਹਨੂੰ ਕਹਿੰਦੇ ਆ ਦਾ ਕੋਰਟ ਆਫ ਲਾਹੌਰ, ਸਿੱਖ ਕੋਰਟ ਆਫ ਲਾਹੌਰ। ਇਹ ਬਣਾਈ ਸੀ ਔਗਸਟਿਨ ਸ਼ੋਇਫੇ ਨੇ, ਆਸਟਰੋ ਹੰਗੇਰੀਅਨ ਆਰਟਿਸਟ ਸੀਗਾ। ਸੋ ਉਹਦਾ ਹੀ ਰੈਪਲੀਕਾ ਕਾਪੀ ਕੀਤਾ ਸੀ ਮੈਂ। ਸਿੱਖ ਫਾਊਂਡੇਸ਼ਨ ਪਾਲੋ ਅਲਟੋ ਵਾਲੇ ਨੇ ਛਾਪਿਆ ਵੀ ਸੀਗਾ। ਇਹਦੇ 'ਚ ਮਹਾਰਾਜਾ ਰਣਜੀਤ ਸਿੰਘ ਹਰ ਹਫ਼ਤੇ ਦਰਬਾਰ ਲਾਉਂਦੇ ਸੀਗੇ। ਦਰਬਾਰ ਲੱਗਿਆ ਹੋਇਆ, ਛੋਟਾ ਰਾਜਾ ਕੋਈ ਮਿਲਣ ਆਇਆ, ਉਹਨੂੰ ਗੁਲਾਬ ਸਿੰਘ ਡੋਗਰਾ ਮਿਲਵਾ ਰਿਹਾ ਵਾ, ਤਾਂ ਉਹਨੂੰ ਆਪਣੇ ਟੈਰੀਟਰੀ 'ਚ ਲੈ ਰਹੇ ਨੇ ਉਹ। ਕੋਈ ਪਠਾਨ ਘੋੜੇ ਵੇਚਣ ਆਇਆ। ਦੇਖੋ ਇਹ ਸਾਰੇ ਡੋਗਰੇ ਖੜੇ ਨੇ, ਇਹ ਪਸ਼ਾਵਰ ਦੇ ਮੁਸਲਿਮ ਖੜੇ ਨੇ,
ਇਹ ਮਹਾਰਾਜਾ ਦਾ ਪਰਸਨਲ ਡਾਕਟਰ ਆ, ਮਾਰਟਿਨ ਹੋਨਿਨਬਰਗਰ। ਇਹ ਬੜਾ ਮਸ਼ਹੂਰ ਲੈਲੀ ਘੋੜਾ ਸੀ ਮਹਾਰਾਜ ਦਾ। ਉਹ ਆ ਰੈਗੂਲਰ ਕਵੈਲਰੀ ਆ ਇਰੈਗੂਲਰ ਕਵੈਲਰੀ ਆ। ਸੋ ਇਹ 12 ਦਰੀ 'ਚ ਦਰਬਾਰ ਲੱਗਦਾ ਸੀ, ਹਰ ਵੀਕਲੀ ਦਰਬਾਰ ਹੁੰਦਾ ਸੀਗਾ। ਸੋ ਇਹ ਸਾਡੀ ਇੱਕ ਬੜਾ ਗੋਲਡਨ ਪੀਰੀਅਡ ਆ, ਹਰ ਬੱਚੇ ਨੂੰ ਇਹਦੇ ਬਾਰੇ ਸਟੱਡੀ ਕਰਨਾ ਚਾਹੀਦਾ। ਇੱਥੇ ਕਾਫੀ ਗੋਰੇ ਵੀ ਹਾਂ, ਇਹ ਅੰਗਰੇਜ਼ ਜਿਹੜੇ ਫ੍ਰੈਂਚ ਆਫੀਸਰ, ਅਮਰੀਕਨ, ਜਰਮਨ ਆਫੀਸਰ ਨੇ ਮਹਾਰਾਜਾ ਦੇ। ਸੋ ਕਿਉਂਕਿ ਹੁਣ ਆਪਾਂ ਇੱਥੇ ਆਉਣੇ ਇਹਨਾਂ ਕੰਟਰੀਆਂ 'ਚ, ਕਿਸੇ ਵੇਲੇ ਗੋਰੇ ਆਪਣੇ ਜੌਬ ਕਰਨ ਜਾਂਦੇ ਸੀ ਮਹਾਰਾਜਾ ਰਣਜੀਤ ਸਿੰਘ ਕੋਲੇ, ਕਿਉਂਕਿ ਵੱਧ ਤਨਖਾਹ ਮਿਲਦੀ ਸੀ ਤੇ ਬੜੀ ਵਧੀਆ ਰਾਜ ਮੰਨਿਆ ਜਾਂਦਾ ਸੀ, ਤੇ ਨਾ ਕਿਸੇ ਦਾ ਧਰਮ ਬਦਲੀ ਕੀਤਾ ਜਾਂਦਾ ਸੀ। ਕਿਹਾ ਜਾਂਦਾ ਸੀ ਵੀ ਤੁਸੀਂ ਆਓ ਜੌਬ ਕਰੋ ਬਸ, ਠੀਕ ਆ, ਉਹਦੇ ਅਨੁਸਾਰ ਸਿਰਫ ਦਾੜੀ ਰੱਖਣ ਨੂੰ ਕਹਿੰਦੇ ਸੀ ਵੀ ਦਾੜੀ ਲੰਬੀ ਰੱਖੋ ਬਸ, ਤੇ ਤੰਬਾਕੂ ਨਹੀਂ ਪੀਣਾ, ਹੋਰ ਕੁਝ ਨਹੀਂ। ਤੇ ਉਹ ਇਦਾਂ ਅੰਗਰੇਜ਼ ਬੜੇ ਖੁਸ਼ ਹੋ ਕੇ ਜੌਬ ਕਰਦੇ ਸੀ। ਬਹੁਤ ਵਧੀਆ ਟਾਈਮ ਸੀ, ਇਹ ਗੋਲਡਨ ਪੀਰੀਅਡ ਸੀ। ਕਿਹੜੇ ਸੰਨ ਦੀ? 1830-32 ਦੇ ਨੇੜੇ ਤੇੜੇ ਇਸ ਟਾਈਮ ਹੈਗਾ ਇਹ ਜਿਹੜਾ। ਹਾਂਜੀ, ਕਰਦੇ ਸ਼ੇਰੇ ਪੰਜਾਬ। ਤੇ ਬਹੁਤ ਬੱਚੇ ਕਹਿਣਗੇ ਸ਼ੇਰੇ ਪੰਜਾਬ ਕੀ ਹੁੰਦਾ? ਸ਼ੇਰੇ ਪੰਜਾਬ ਢਾਬਾ ਹੁੰਦਾ। ਸਾਰਿਆਂ ਦੇ ਦਿਮਾਗ 'ਚ ਸ਼ੇਰੇ ਪੰਜਾਬ ਢਾਬਾ ਹੀ ਆਉਂਦਾ, ਤੇ ਉਹ ਸ਼ੇਰੇ ਪੰਜਾਬ ਦਾ ਨਾਮ ਪਿੱਛੇ ਲੋਕ ਗਿਆ ਢਾਬੇ ਦੇ। ਸੋ ਸ਼ੇਰੇ ਪੰਜਾਬ ਦਾ ਜਿਹੜਾ ਸਭ ਤੋਂ ਛੋਟਾ ਮੁੰਡਾ ਕਮਰਦਲੀਪ ਸਿੰਘ, ਜਿਹਨੂੰ ਅੰਗਰੇਜ਼ ਫੜ ਕੇ ਇੰਗਲੈਂਡ ਲੈ ਗਏ ਸੀ, ਆਪਾਂ ਉੱਥੇ ਤੱਕ ਗੱਲ ਕਰਦੇ ਹਾਂ, ਉਹ ਤੋਂ ਬਾਅਦ ਗੱਲ ਨਹੀਂ ਕਰਦੇ। ਆਪਾਂ ਕਹਿੰਦੇ ਕਮਰਦਲੀਪ ਸਿੰਘ ਨੂੰ ਆਇਆ ਹੋ ਗਿਆ ਬਸ, ਉਸ ਤੋਂ ਬਾਅਦ ਬੰਦ ਕਰ ਦਿੰਦੇ। ਪਰ ਨਹੀਂ, ਕਮਰਦਲੀਪ ਸਿੰਘ ਨੇ ਗੋਰਿਆਂ 'ਚ 2 ਵਿਆਹ ਕਰਾਏ, 4 ਕੁੜੀਆਂ ਹੋਈਆਂ, 2 ਮੁੰਡੇ ਹੋਏ। ਉਹ ਇਹ ਵਿਕਟਰ ਅਲਬਰਟ ਦਲੀਪ ਸਿੰਘ ਆ। ਸੋ ਮਹਾਰਾਜਾ ਰਣਜੀਤ ਸਿੰਘ ਦਾ ਪੋਤਾ, ਠੀਕ ਹੈ ਨਾ। ਮੰਨ ਲਓ ਆਪਾਂ ਨੂੰ ਉਹ ਰਾਜ ਵਾਪਸ ਮਿਲਦਾ, ਆਪਾਂ ਨੂੰ ਕਿ ਅੰਗਰੇਜ਼ ਕਹਿ ਦਿੰਦੇ, ਮੰਨ ਲਓ ਇੱਕ ਮਿੰਟ ਇਮੈਜਿਨਰੀ, ਕਿ ਜਾਓ ਚਲੋ ਤੁਹਾਨੂੰ ਵਾਪਸ ਕੀਤਾ, ਤਾਂ ਰਾਜਾ ਇਹਨੇ ਹੋਣਾ ਸੀ। ਨਹੀਂ, ਇਹਦਾ ਭਰਾ ਸੀਗਾ ਫਰੈਡਰਿਕ ਦਲੀਪ, ਉਹ ਵੀ ਸੀਗਾ। ਸੋ ਕਹਿੰਦਾ ਮਤਲਬ ਇਹ ਕੁੱਲ ਨਹੀਂ ਅੱਗੇ ਚੱਲੀ, ਪਰ ਜਿਹੜੀਆਂ ਬੇਟੀਆਂ ਉਹਨਾਂ ਦੀ ਅੱਗੋਂ ਵਿਆਹ ਗੋਰਿਆਂ 'ਚ ਹੋ ਗਏ, ਉਹਨਾਂ ਦੀਆਂ ਫੈਮਲੀਆਂ ਇੰਗਲੈਂਡ ਕਿਤੇ ਨਾ ਕਿਤੇ ਹੈਗੀਆਂ। ਪਰ ਮੇਨ ਗੱਲ ਤਾਂ ਇਹੀ ਹੁੰਦੀ ਆ ਵੀ ਚਲੋ ਜਿਹੜੀ ਸੀ ਗੋਲਡਨ ਪੀਰੀਅਡ ਤਾਂ ਸੀਗਾ ਨਾ, ਅਸੀਂ ਉਹ ਐਗਜ਼ਾਮਪਲ ਤਾਂ ਸੈੱਟ ਕੀਤੀ ਨਾ ਵੀ ਇੱਕ ਸੈਕੂਲਰ ਰਾਜ ਦੀ। ਸੋ ਇੱਕ ਬੜੀ ਵਧੀਆ ਉਹ ਗੋਲਡਨ ਪੀਰੀਅਡ ਆ। ਬੱਚਿਆਂ ਨੂੰ ਉਹਦੇ ਬਾਰੇ ਜ਼ਰੂਰ ਪੜ੍ਹਨਾ ਜਾਂ ਦੱਸਣਾ ਤੁਹਾਨੂੰ ਚਾਹੀਦਾ ਬੱਚਿਆਂ ਨੂੰ। ਸੋ ਕੋਸ਼ਿਸ਼ ਕਰਿਆ ਕਰੋ ਬੱਚਿਆਂ ਨੂੰ ਮਹਾਰਾਜਾ ਰਣਜੀਤ ਸਿੰਘ ਬਾਰੇ ਕੋਈ ਨਾ ਕੋਈ ਟਾਕ, ਉਹਨਾਂ ਤੋਂ ਕੁਝ ਸਵਾਲ ਜਵਾਬ ਕਰਿਆ ਕਰੋ। ਤੇ ਇਹ ਵੀ ਮੈਂ ਕੀਨੀਆ 'ਚ ਦੇਖਿਆ ਵੀ ਮੈਨੂੰ ਚੀਤਾ, ਇਹ ਮੈਂ ਦੇਖਿਆ ਸੀ ਇੱਕ ਜਗ੍ਹਾ, ਜਦੋਂ ਕੋਈ ਚੀਜ਼ ਅਲਰਟ ਹੋ ਜਾਂਦੀ ਹੈ ਨਾ, ਸੁੱਤੇ ਪਏ ਚੀਤੇ ਨੂੰ ਉਦੋਂ ਪਤਾ, ਜਾਨਵਰ ਨੂੰ ਇੱਕਦਮ ਪਤਾ ਲੱਗ ਜਾਂਦਾ ਵੀ ਕੋਈ ਆ ਗਿਆ। ਸੋ ਉਹ ਇੱਕਦਮ ਉੱਠਿਆ, ਜਿੱਦਾਂ ਆਪਾਂ ਕਹਿੰਦੇ ਅਲਰਟ ਹੋ ਗਿਆ ਵੀ ਕੋਈ ਹੈ, ਕੋਈ ਸ਼ਿਕਾਰੀ ਆ। ਸੋ ਸ਼ਿਕਾਰੀ ਤਾਂ ਨਾਲ ਹੀ ਖੜਾ ਹੈ ਨਾ। ਫਿਰ ਜਾਨਵਰ ਆਪਣੇ ਤੋਂ ਕਿਤੇ ਅਲਰਟ ਆ, ਉਹਦਾ ਨੱਕ ਆਪਣੇ ਤੋਂ ਕਿਤੇ ਤੇਜ਼ ਆ, ਆਪਣੇ ਤੋਂ ਕਿਤੇ ਸਿਆਣਾ, ਪਰ ਸਾਨੂੰ ਵਹਿਮ ਆ ਅਸੀਂ ਸਿਆਣੇ ਆ। ਪੰਛੀ ਪੁੰਛੀ ਸਭ ਆਪਣੇ ਤੋਂ ਸਿਆਣੇ ਆ। ਪੰਛੀ ਟਾਈਮ ਸਿਰ ਘਰੇ ਜਾਂਦੇ ਆ। ਦੇਖੋ ਸ਼ਾਮ ਨੂੰ ਆਵਾਜ਼ਾਂ ਆਉਂਦੀਆਂ ਹੁੰਦੀਆਂ ਨਾ, ਅਸੀਂ ਕਦੇ 11 ਵਜੇ ਰੋਟੀ ਖਾਂਦੇ ਆ, ਕਦੇ 11:45 ਵਜੇ ਪੀਜ਼ਾ ਚੱਕ ਲੈਂਦੇ ਆ ਨਾ। ਸਾਡਾ ਕੋਈ ਟਾਈਮ ਟੇਬਲ ਹੀ ਨਹੀਂ। ਹੁਣ ਆਇਆ ਪਹਿਲਾਂ ਪੰਛੀ ਸੀਗੇ, ਸ਼ਾਮ ਨੂੰ ਜਦੋਂ ਹਨੇਰੀ ਨਹੀਂ ਆਉਂਦੀ ਸੀ ਤੇ ਪਤਾ ਲੱਗ ਜਾਂਦਾ ਸੀ ਕਿ ਉਹਨਾਂ ਦੇ ਸਾਈ ਸੀ। ਇਹਨਾਂ ਦੇ ਆਵਾਜ਼ਾਂ ਕੱਢਣ ਤੋਂ ਤਾਂ ਮੀਂਹ ਦਾ ਪਤਾ ਲੱਗ ਜਾਂਦਾ ਵੀ ਮੀਂਹ ਆਊਗਾ, ਮੀਂਹ ਰੁਕੂਗਾ, ਚਿੜੀਆਂ ਬਾਹਰ ਆ ਗਈਆਂ, ਐ ਹੋ ਗਿਆ ਵੀ ਸਾਨੂੰ ਲੱਗਦਾ ਹੀ ਆ। ਦੇਖੋ ਇੱਕ ਚਿੱਕ ਚਿੜੀ ਕਾਂ ਤੋਤਾ ਜਦੋਂ ਮਰਜ਼ੀ ਪਾਕਿਸਤਾਨ ਜਾ ਸਕਦਾ, ਜਦੋਂ ਮਰਜ਼ੀ ਵਾਪਸ ਆ ਸਕਦਾ, ਹੈਨਾ। ਅਸੀਂ ਕਿੰਨੇ ਕਾਗਜ਼ ਚੱਕੀ ਫਿਰਦੇ ਆ, ਬੰਦਾ ਬੰਦੇ ਦੀ ਕਿੰਨੀ ਜਾਨ ਖਾਂਦਾ। ਨਹੀਂ, ਅਚੀਤੇ ਚੂਤੇ ਹੁਣ ਜਾਨਵਰ ਚੰਗੇ ਆ ਸਾਡੇ ਨਾਲ, ਜਾਨਵਰ ਪੰਛੀ ਜ਼ਿਆਦਾ ਇੰਜੋਏ ਕਰਦੇ ਆ, ਸਾਨੂੰ ਵਹਿਮ ਆ। ਨਹੀਂ ਜੀ, ਤੇ ਠੀਕ ਆ, ਸਾਨੂੰ ਜਾਨਵਰਾਂ ਦਾ ਵੀ ਧਿਆਨ ਰੱਖਣਾ ਚਾਹੀਦਾ, ਚਿੜੀਆਂ ਤੋਤਿਆਂ ਦਾ। ਇਸ ਤੋਂ ਬਾਅਦ ਇਹ ਕੰਮ ਆਉਂਦੇ ਆ, ਮਰੇ ਤੋਂ ਬਾਅਦ ਬੰਦਾ ਤਾਂ 2 ਘੰਟੇ ਵੀ ਸਹੀ ਗੱਲ ਹੈ ਜੀ। ਇਹ ਹਮੇਸ਼ਾ ਹੀ। ਹਾਂ, ਮੈਂ ਬੱਚਿਆਂ ਨੂੰ ਕਹੂੰਗਾ, ਬੱਚਿਓ ਤੁਸੀਂ ਆਪਣੇ ਘਰੇ ਨਾ ਜਿਹੜੇ ਬਰਡ ਫੀਡਿੰਗ ਕਰਿਆ ਕਰੋ। ਪੰਛੀਆਂ ਨੂੰ ਪਾਉਣ ਵਾਲਾ ਦਾਣਾ ਆਉਂਦਾ, ਉਹ ਕੋਠੇ ਤੇ ਕੋਈ ਚਵੱਚਾ ਰੱਖ ਲਓ ਜਾਂ ਕੋਈ ਪੁਆਇੰਟ ਬਣਾਓ, ਉੱਥੇ ਰੋਜ਼ ਪਾਇਆ ਕਰੋ। ਫਿਰ ਵੇਟ ਕਰਿਆ ਕਰੋ ਕਿਹੜੇ ਕਿਹੜੇ ਪੰਛੀ ਆਉਂਦੇ ਆ, ਰੋਜ਼ ਆਉਣਗੇ, ਤੁਹਾਡੀ ਉਹਨਾਂ ਨਾਲ ਦੋਸਤੀ ਹੋ ਜਾਊਗੀ। ਤੁਸੀਂ ਬਰਡ ਫੀਡਿੰਗ ਕਰਿਆ ਕਰੋ। ਮੈਂ ਥੋੜੀ ਕਹਿ ਰਿਹਾ, ਜਿਵੇਂ ਖਰਗੋਸ਼ ਲੈ ਲਓ, ਐਨੀਮਲ ਜਾਂ ਬਿੱਲੀ ਲੈ ਲਓ। ਹਾਂਜੀ। ਅਸੀਂ 2 ਦਿਨ ਨਾ ਨਹਾਈਏ ਤੇ ਸਾਡੇ ਕੋਲੇ ਖੜਨਾ ਨਹੀਂ, ਕਿਉਂਕਿ ਬਦਬੂ ਆਉਣ ਲੱਗ ਜਾਂਦੀ ਆ। ਹਾਂਜੀ। ਖਰਗੋਸ਼ ਦਾ ਬੱਚਾ ਜਾਂ ਬਿੱਲੀ ਦਾ ਕਦੇ ਨਹੀਂ ਨਹਾਉਂਦੇ, ਕੁਝ ਨਹੀਂ ਕਰਦੇ, ਹਮੇਸ਼ਾ ਤਰੋਤਾਜ਼ਾ ਰਹਿੰਦੇ। ਬੋਲੋ ਇੱਕ ਵਾਰ ਨਾ ਬਦਬੂ। ਹਾਂਜੀ, ਉਹ ਮੈਂ ਟੋਰਾਂਟੋ ਸੀਗਾ, ਲੋਕਾਂ ਨੇ ਬਗੀਚੀਆਂ ਲਾਈਆਂ ਸੀਗੀਆਂ, ਤੇ ਮੈਨੂੰ ਕਹਿੰਦੇ ਅਸੀਂ ਬਹੁਤ ਬਗੀਚੀ ਧਿਆਨ ਨਾਲ ਲਾਉਂਦੇ ਆ। ਖਰਗੋਸ਼ ਤੇ ਸਕੁਰਲ ਜੇ ਆ ਜਾਂਦੇ ਆ, ਸਾਰੇ ਬਗੀਚੀ ਪੱਟ ਜਾਂਦੇ ਆ, ਧਨੀਆ ਖਾ ਜਾਂਦੇ ਆ, ਮੇਥੇ ਖਾ ਜਾਂਦੇ ਆ, ਬੜੇ ਖਿਜੇ ਹੋਏ ਸੀ। ਮੈਂ ਕਿਹਾ ਹੁਣ ਖਰਗੋਸ਼ ਕਿਹੜਾ ਸੁਪਰ ਮਾਰਕੀਟ ਜਾਊਗਾ, ਤੁਹਾਡੇ ਖਾਊਗਾ? ਨਹੀਂ, ਤੁਹਾਡੀਆਂ ਫਰਿੱਜਾਂ ਭਰੀਆਂ ਪਈਆਂ, ਤੁਸੀਂ ਖਰਗੋਸ਼ ਤੋਂ ਡਰੀ ਜਾਂਦੇ ਆ। ਥੋੜਾ ਜਿਹਾ ਹਿੱਸਾ ਉਹਦਾ ਵੀ ਰੱਖੋ। ਨਹੀਂ, ਸੋ ਆਪਾਂ ਨੂੰ ਪੰਛੀਆਂ ਲਈ ਵੀ ਥੋੜਾ ਬਹੁਤਾ ਦਾਣਾ, ਖਰਗੋਸ਼ਾਂ ਪੰਛੀ ਇਹਨਾਂ ਲਈ ਵੀ ਕੱਢਣਾ ਚਾਹੀਦਾ। ਅੱਗੇ ਲੋਕ ਦੇਖੋ ਚਿੜੀਆਂ ਨੂੰ, ਜਾਨਵਰਾਂ ਨੂੰ ਦਾਣੇ ਪਾਉਂਦੇ ਹੁੰਦੇ ਸੀ, ਇਹ ਚੰਗੀ ਗੱਲ ਆ। ਸੋ ਬੱਚੇ ਜੇ ਪੰਛੀਆਂ ਨਾਲ, ਜਾਨਵਰਾਂ ਨਾਲ ਹਾਲਾਂਕਿ ਜਿਹੜੀ ਜਾਨਵਰਾਂ ਦੀ ਹੈ ਨਾ ਆਵਾਜ਼ ਆ, ਚਿੜੀਆਂ ਦੀ ਚਹਿਚਹਾਹਟ ਆ, ਹਾਂਜੀ, ਇਹ ਤੁਹਾਡੇ ਬਲੱਡ ਪ੍ਰੈਸ਼ਰ ਨੂੰ ਬਿਲਕੁਲ ਨਾਰਮਲ ਕਰਦੀ ਆ। ਅੱਜ ਕੱਲ ਲੋਕ ਬਿਮਾਰ ਕਿਉਂ ਆ? ਹਾਂਜੀ, ਮੈਨੂੰ ਇੱਕ ਜਰਮਨ ਮਿਲਿਆ ਮੈਕਲੋਡਗੰਜ ਹਿਮਾਲਿਆ 'ਚ, ਤੇ ਮੇਰੇ ਨਾਲ ਦੇ ਰੂਮ 'ਚ ਸੀਗਾ। ਮੈਨੂੰ ਕਹਿੰਦਾ ਯਾਰ ਹੁਣ ਤੁਸੀਂ 3-4 ਜਣੇ ਆ ਗਏ, ਤੁਸੀਂ ਰੌਲਾ ਬਹੁਤ ਪਾਓਗੇ। ਮੈਂ ਕੀ ਹੋ ਗਿਆ? ਕਹਿੰਦਾ ਮੈਂ 19 ਸਾਲ ਹੋ ਗਏ ਪੰਛੀਆਂ ਨਾਲ ਗੱਲਾਂ ਕਰਨ ਆਉਣਾ। ਮੈਂ ਕਿਹਾ ਕਿਵੇਂ? ਕਹਿੰਦਾ ਦੇਖਿਓ 3 ਵਜੇ ਆਹ ਚਿੜੀ ਆਊਗੀ, 4:30 ਵਜੇ ਇੱਕ ਲਾਲ ਰੰਗ ਦੀ ਚਿੜੀ ਆਊਗੀ। ਉਹ ਸੇਮ ਉਸੇ ਟਾਈਮ ਤੇ ਆਉਂਦੀਆਂ ਸੀ, ਤੇ ਉਹ ਆਵਾਜ਼ਾਂ ਕੱਢਦਾ ਸੀ, ਉਦਾਂ ਹੀ ਸੀਟੀਆਂ ਮਾਰ-ਮਾਰ, ਉਹ ਵੀ ਜਵਾਬ ਦਿੰਦੀਆਂ ਸੀ। ਉਹ ਕਹਿੰਦਾ ਮੈਂ ਇੱਥੇ 1.5 ਮਹੀਨਾ ਰਹਿਣਾ ਆਉਣਾ,
ਤੇ ਮੈਂ ਪੰਛੀਆਂ ਨਾਲ ਟਾਈਮ ਮੇਰਾ ਸੈੱਟ ਆ, ਸਾਰਿਆਂ ਨਾਲ ਗੱਲਾਂ ਕਰਦਾ, ਮੈਂ ਇਕੱਲਾ ਰੂਮ 'ਚ ਰਹਿਣਾ, ਉਹਦੀ ਕੋਸ਼ਿਸ਼ ਹੁੰਦੀ ਆ ਵੀ ਕੋਈ ਹੋਰ ਨੇੜੇ ਆ ਨਾ ਜਾਵੇ ਰੂਮ 'ਚ। ਪਰ ਹੁਣ ਤਾਂ ਟਾਵਰ ਜਿਹੜੇ ਲਾ ਕੇ ਪੰਛੀ ਖਤਮ ਹੀ ਹਾਂ, ਉਹਨਾਂ ਦੇ ਆਂਡੇ ਰੇਡੀਏਸ਼ਨ ਨਾਲ ਘੱਟ ਬੱਚਿਆਂ ਨੇ ਗਏ। ਖਤਮ ਹੋ ਜਾਣਾ, ਦੇਖ ਲਓ। ਆਪਣੇ ਵੀ ਚੱਕੀ ਰਾਹਾ ਨਹੀਂ ਰਿਹਾ, ਆਪਣੇ ਮੋਰਾਂ ਨੂੰ ਪੈਸਟੀਸਾਈਡ ਵਾਲੇ ਦਾਣੇ ਪਾਤੇ ਉਹ ਮਰ ਗਏ, ਆਪਣੇ ਵੀ ਘਟ ਗਏ, ਆਪਣੇ ਵੀ ਘਟ ਗਏ। ਟਾਲੀ ਕਿੱਕਰ ਨਿੰਮ ਵੀ ਹੁਣ ਸੁੱਕ ਰਹੀ ਆ। ਚਲੋ ਬਹੁਤ ਸ਼ੁਕਰੀਆ ਜੀ, ਤੁਸੀਂ ਐਗਜ਼ੀਬਿਸ਼ਨ ਦੇਖੀ, ਮੈਨੂੰ ਮੇਰੇ ਨਾਲ ਗੱਲਾਂ ਕੀਤੀ, ਮੇਰੀ ਗੱਲਾਂ ਸੁਣੀਆਂ, ਠੀਕ ਹੈ ਜੀ। ਸੁਣਨਾ ਬਹੁਤ ਔਖਾ। ਸੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ।